ਦਾਦਾ ਵੱਡਾ ਸੀ, ਉਦੋਂ ਛੋਟਾ ਬਾਬਾ ਬਹਾਦਰ ਸੀ, ਅੱਛਾ। ਉਦੋਂ ਛੋਟਾ ਦਾਦਾ ਸਲੱਖਣ ਸੀ, ਜਿਹਦੇ 5 ਪੁੱਤਰ ਸਨ। ਵੱਡਾ ਬੰਤੂ, ਛੋਟਾ ਕੁੰਦੂ, ਛੋਟਾ ਮਿੰਦੂ, ਛੋਟਾ ਪਿਆਰੂ, ਛੋਟਾ ਸੇਵੂ। ਅੱਛਾ ਇਹ ਸਾਡੇ ਦਾਦੇ ਛੋਟੇ ਦੇ 5 ਪੁੱਤਰ ਸਨ। ਅੱਛਾ 5 ਪੁੱਤਰ ਸੀ। ਹਾਂ, ਇੱਕ ਭੈਣ ਸੀ, ਉਹ ਫੁੱਫੀ ਸਾਡੀ, ਉਹ ਮਰ ਗਈ ਸੀ, ਅੰਬੋ ਸੀ ਉਹਦੇ ਨਾਲ। ਅੱਛਾ ਅੱਛਾ ਹਾਂ। ਅੱਛਾ। ਹੋ ਗਿਆ ਵਾਲੇ ਦਾ ਪਤਾ ਹੈ, ਥਾਣੇਦਾਰ ਵੀਰ ਸਿੰਘ, ਬਾਕੀ ਇੱਕ ਹੁੰਦਾ ਸੀ ਨਿਹਾਲ ਸਿੰਘ, ਇੱਕ ਇੱਧਰ ਸਾਨਾ ਫਜ਼ਲ ਮੇਰ ਵਾਲੇ ਡੇਰੇ ਦੇ ਪ੍ਰਸਾਦ ਸਿੰਘ, ਉਹਨਾਂ ਨੂੰ ਖੌਡੇ ਆਉਂਦੇ ਹਨ। ਮਾਨਾ ਵਾਲਾ ਖੂਹ ਸੀ ਜਿਹੜਾ ਕਿਹੜਾ ਸਰਦਾਰ ਸੀ? ਖਾਂ ਪੂਰਿਆ, ਉਹ ਕਿਹਦਾ ਸੀ? ਉਹ ਨਾਮੂ ਕਾ ਸੀ। ਅੱਛਾ ਜਾਣ ਸਿੰਘ ਤੇ ਆ ਜਿਹੜਾ ਸਾਰਿਆਂ ਪਿੰਡ ਦਾ ਸਾਂਝਾ ਸੀ, ਉਹ ਪਰਾਂ ਖਰਾਸੀਆਂ ਦਾ ਖੂਹ ਸੀ, ਅੱਛਾ ਉਹ ਪਰਾਂ ਮੁੱਸਿਆਂ ਦਾ ਖੂਹ ਸੀ, ਨਵਾਂ ਉਹਨੂੰ ਸੱਦਦੇ ਸੀ। ਉੱਤੋਂ ਮੰਗਲ ਦਾ ਡੇਰਾ ਹੁੰਦਾ ਸੀ, ਉਹ ਡੇਰਾ ਟਹਿ ਗਿਆ, ਖੂਹ ਉੱਥੇ ਹੁੰਦਾ ਸੀ। ਸਹੀ। ਪਰਾਂ ਕੂਕਿਆਂ ਦਾ ਖੂਹ ਹੁੰਦਾ ਸੀ, ਜਿੱਥੇ ਫਕਰੂ ਡੇਰਾ ਪਾਇਆ, ਉਹ ਪੂਰਿਆ। ਜਿੱਥੇ ਜੋਗੀਆਂ ਦਾ ਡੇਰਾ ਹੈ, ਉੱਥੇ ਹੀ ਮੰਗਲ ਦਾ ਖੂਹ ਸੀ। ਮੰਗਲ 5 ਮਰਬਿਆਂ ਦਾ ਮਾਲਕ ਸੀ। ਅੱਛਾ। ਜਿਹੜੇ ਇੱਥੇ ਸਿੱਖ ਰਹਿੰਦੇ ਸੀ, ਤੁਹਾਨੂੰ ਨਾਂ ਚੇਤਾ ਉਹਨਾਂ ਦੇ? ਵੇਲਿਆਂ ਦਾ ਜੇਤਾ ਹੈ। ਦੱਸੋ ਹਾਂ। ਇੱਕ ਸੁੰਦਰ ਸਿੰਘ, ਹਾਂਜੀ ਕਰਤਾਰ ਸਿੰਘ, ਹਾਂਜੀ। ਤੇ ਬਹਾਦਰ ਸਿੰਘ, ਸਲੱਖਣ ਸਿੰਘ, ਅੱਛਾ। ਤੇ ਦੂਸਰਾ ਬਿਸ਼ਨ ਸਿੰਘ, ਨਾਮ ਸਿੰਘ, ਅੱਛਾ। ਇਹ ਦੂਸਰਾ ਲੰਬਰਦਾਰ ਮੰਗਲ ਸਿੰਘ, ਉਹਦੇ ਮੁੰਡੇ ਦਾ ਦਲੀਪ ਸਿੰਘ, ਉਹਦਾ ਛੋਟਾ ਮੁੰਡਾ ਰਣਜੀਤ ਸਿੰਘ। ਅੱਛਾ। ਅੱਗੇ ਇਹ ਜੀ ਸਾਹਮਣੇ ਪਿੰਡ ਖਾਰਾ, ਤੇ ਇਹ ਉਹ ਸੂਆ ਹੈ ਜਿਹੜਾ 100 ਕੇ ਤੇ ਇੱਥੋਂ ਦੀ ਜਿਹੜੀ ਖਾਰੇ ਦੀ ਜ਼ਮੀਨ ਸੀ ਨਾ, ਉਹਦੇ ਵਿੱਚ ਇਹ ਸੂਆ ਪੈਂਦਾ ਸੀ। ਹੁਣ ਤੇ ਇਹ ਸੂਆ ਪੱਕਾ ਹੋ ਗਿਆ। ਤੇ ਇਹ ਸਾਹਮਣੇ ਡੇਰਾ ਜਿਹੜਾ ਸੀ ਨਾ 100 ਕਿਆਂ ਦਾ ਸੀ, ਇਹ ਬਿੰਨੀ ਵਾਲਾ ਇਹਨੂੰ ਕਹਿੰਦੇ ਨੇ। ਤੇ ਇਹ ਜਿਹੜੀ ਜ਼ਮੀਨ ਸੀ ਨਾ, ਇਹ ਜਿਹੜਾ ਮੋਗਾ ਪੈਂਦਾ ਹੈ ਨਾ, ਇਹ ਵਾਲਾ ਇਹ ਜਿਹੜਾ ਮੋਗਾ ਪੈਂਦਾ, ਇੱਧਰਲੀ ਸਾਈਡ ਤੇ ਜ਼ਮੀਨ ਸੀ 100 ਕਿਆਂ ਦੀ, ਸਾਰੀ ਰਕਬਾ ਜਿੰਨਾ ਵੀ ਹੈ। ਤੇ ਉਹਦੇ ਇੱਧਰਲੀ ਸਾਈਡ ਤੇ ਜਿਹੜੀ ਜ਼ਮੀਨ ਹੈ ਮੋਗੇ ਤੋਂ, ਉਹ ਸੀ ਖਾਰੇ ਦੀ। ਇਹ ਉਹ ਸੂਆ ਹੈ ਜਿੱਥੇ ਇਹ ਸਰਦਾਰਾਂ ਦੀਆਂ ਜ਼ਮੀਨਾਂ ਸਨ, ਲੰਬੜਦਾਰਾਂ ਦੀਆਂ। ਤੇ ਇਹ ਉਹ ਸਾਹਮਣੇ ਪਿੰਡ ਨਜ਼ਰ ਆ ਰਿਹਾ। ਤੇ ਇਹ ਜਿਹੜੀ ਜ਼ਮੀਨ ਹੈ ਨਾ ਇੱਧਰ, ਇਹ ਵਾਲੀ, ਇਹ ਵੀ 100 ਕਿਆਂ ਦੇ ਰਕਬੇ 'ਚ ਆਉਂਦੀ ਸੀ, ਕਿਉਂਕਿ ਇਹ ਜਿਹੜਾ ਡੇਰਾ ਸੀ ਬਿੰਨੀ ਵਾਲਾ, ਇਹ ਵੀ 100 ਕਿਆਂ ਦਾ ਸੀ। ਤੇ ਹੁਣ ਵੀ ਇਹ ਜ਼ਮੀਨ ਜਿਹੜੀ ਹੈ ਨਾ 100 ਕਿਆਂ ਵਾਲਿਆਂ ਦੇ ਕੋਲ। अस्सलाम वालेकुम जी, सत श्री अकाल, आदाब दोस्तों। सब का पंजाब की टीम पिंड खारा, तहसील नौशहरा ते ज़िला गुजरांवाले दे विच बैठे हैं। तो अज असी पिंड खारा की वीडियो बनाने लगे हैं। इन्हां बजुर्गों कोलों इत्थों के जिहड़े सरदार गए ने उन्हां बारे पुछांगे। तो पहले भी असी 2 साल पहले एक बजुर्गों का इंटरव्यू किया सी। वो जिहड़े बजुर्ग बैठे ने, इन्हां दे छोटे भाई सन। कुछ गल्लां रह गईयां ते सानू खारे वालियां ने स्पैशली कहा जी जाओ दोबारा तो पिंड की पूरी तफसील पुछो इन्हां बजुर्गों कोलों। तो इन्हां बजुर्गों की उम्र भी माशाअल्लाह 100 साल के करीब है। तो इन्हां दा वाह भी सारी उम्र सिखां नाल ही रहा उत्थे जदों इत्थे रहिंदे सन। तो आओ गलबात इन्हां नाल सांझी करते हैं, पुराने पिंड दीयां गल्लां पुछदे हैं। अस्सलाम वालेकुम, वालेकुम सलाम। की हाल चाल है? खैर, ठीक ठाक हो? शुक्र। बजुर्गो की नाम है तुहाडा? मोहम्मद शफी। मोहम्मद शफी। तो इन्हां बजुर्गों का की नाम है? मोहम्मद नज़ीर। मोहम्मद नज़ीर। केड़ी बरादरी है अपनी? जट बलावरी टिल्लू। जट टिल्लू। सही हो गया। तो यह बजुर्ग किहड़ी बरादरी दे? मलक। मलक बरादरी दे। ठीक हो गया। असी तुहाडे कोल आए हैं जी खारे दी हिस्टरी पुछन। अच्छा। तुहाडी उस वेले कितनी उम्र सी जदों 47 दी वंड होई सी? उदों 17-18 साल की। 17-18 साल सी। ਇਹਦਾ ਮਤਲਬ ਤੁਹਾਨੂੰ ਹੋਸ਼ ਸੀ ਪੂਰੀ? सारी पता, ਬੱਚਿਆਂ ਦਾ ਪਤਾ। ਇੱਥੇ ਕਿਹੜੀ ਕਿਹੜੀ ਬਰਾਦਰੀ ਰਹਿੰਦੇ ਸੀ ਪਿੰਡ ਖਾਰੇ ਦੇ ਵਿੱਚ? ਇੱਥੇ ਬਲਾਜ ਹੋਰ ਕੋਈ ਨਹੀਂ ਸੀ ਰਹਿੰਦੇ ਸਵਾਹ ਢਿੱਲੂਆਂ ਤੋਂ। ਅੱਛਾ। ਹਾਂ, ਹੋਰ ਘੁਮਿਆਰ ਵੀ ਰਹਿੰਦੇ ਸੀ, ਮਲਕ ਵੀ ਰਹਿੰਦੇ ਸੀ। ਹਾਂਜੀ। ਸਾਰੀਆਂ ਕੌਮਾਂ ਸਨ, ਜੋਗੀ ਵੀ ਰਹਿੰਦੇ ਸਨ। ਅੱਛਾ।
ਸਿਰਫ ਢਿੱਲੋਂ ਦੀ ਬਲਾਦਰੀ ਸਾਰੀ ਸਿੱਖਾਂ ਦੀ, ਅੱਛਾ ਢਿੱਲੂ ਜ਼ਿਆਦਾ ਸਨ ਢਿੱਲੋਂ ਜ਼ਿਆਦਾ ਸੀ। ਤੇ ਤੁਸੀਂ ਵੀ ਸਿੱਖੋ ਮੁਸਲਮਾਨ ਹੋਏ? ਪਿੰਡ ਹੀ ਢਿੱਲੋਂ ਦਾ ਸੀ। ਨਹੀਂ ਤੁਹਾਡੇ ਵੀ ਬਜ਼ੁਰਗ ਸਿੱਖੋ ਮੁਸਲਮਾਨ ਹੋਏ ਨੇ? ਹਾਂਜੀ, ਸਾਡਾ ਦਾਦਾ ਵੱਡਾ ਸੀ, ਕੀ ਨਾਂ ਸੀ ਦਾਦਾ ਜੀ ਦਾ? ਉਹਦਾ ਨਾਂ ਸੀ, ਅਸੀਂ ਫਿਰ ਗੁਲਾਮ ਅਹਿਮਦ ਰੱਖਿਆ ਸੀ। ਅੱਛਾ, ਜਦੋਂ ਮੁਸਲਮਾਨ ਹੋ ਗਏ ਸੀ ਉਦੋਂ ਗੁਲਾਮ ਮੁਹੰਮਦ ਰੱਖ ਦਿੱਤਾ ਹਾਂ, ਸੀ? ਜਦੋਂ ਸਿੱਖ ਸਨ ਉਦੋਂ ਹੋਰ ਸੀ ਨਾ? ਹੋਰ ਸੀ ਨਾ। ਇਹ ਕਿਹੜੇ ਜ਼ਮਾਨੇ 'ਚ ਮੁਸਲਮਾਨ ਹੋਏ ਸਨ? ਇਹ ਕੋਈ 200 ਸਾਲ ਹੋ ਗਿਆ। ਸਾਡੇ ਪਿਓ 80 90 ਸਾਲ ਦਾ ਹੋ ਕੇ ਗੁਜ਼ਰਿਆ, ਤੇ ਉਦੋਂ ਪਹਿਲੋਂ ਦੀਆਂ ਗੱਲਾਂ ਨੇ। ਅੱਛਾ, ਉਦੋਂ ਇਕੱਠੇ ਹੀ ਰਹਿੰਦੇ ਸਨ ਸਿੱਖ ਇਕੱਠੇ ਮੁਸਲਮਾਨ? ਰਹਿੰਦੇ ਸਨ। ਉਦੋਂ ਦਾ ਮੁਸਲਮਾਨ? ਸਾਡਾ ਦਾਦਾ ਵੱਡਾ ਸੀ, ਉਦੋਂ ਛੋਟਾ ਬਾਬਾ ਬਹਾਦਰ ਸੀ, ਅੱਛਾ। ਉਦੋਂ ਛੋਟਾ ਦਾਦਾ ਸਲੱਖਣ ਸੀ, ਜਿਹਦੇ 5 ਪੁੱਤਰ ਸਨ। ਵੱਡਾ ਬੰਤੂ, ਛੋਟਾ ਕੁੰਦੂ, ਛੋਟਾ ਮਿੰਦੂ, ਛੋਟਾ ਪਿਆਰੂ, ਛੋਟਾ ਸੇਵੂ। ਅੱਛਾ ਇਹ ਸਾਡੇ ਦਾਦੇ ਛੋਟੇ ਦੇ 5 ਪੁੱਤਰ ਸਨ। ਅੱਛਾ, 5 ਪੁੱਤਰ ਸਨ। ਹਾਂ, ਇੱਕ ਭੈਣ ਸੀ, ਉਹ ਫੁੱਫੀ ਸਾਡੀ, ਉਹ ਮਰ ਗਈ ਸੀ, ਅੰਬੋ ਸੀ ਉਹਦੇ ਨਾਲ। ਅੱਛਾ 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 ਅੱਛਾ, ਇੱਕੋ ਹੀ ਨਸਲ ਹੋ ਤੁਹਾਡੀ ਇੱਕੋ ਸਾਰੀ? ਨਸਲ। ਇਹ ਲੰਬੜਦਾਰੀਆਂ ਸੀ ਇਸ ਪਿੰਡ ਦੀਆਂ? 2। ਕੀ ਨਾਂ ਸੀ ਇੱਕ ਲੰਬੜਦਾਰ? ਦਿਨ ਮੰਗਲ ਸੀ ਤੇ ਇੱਕ ਦਿਨ ਨਾਮ ਆਪਣਾ ਖਜ਼ਾਨੂ, ਖਜ਼ਾਨ ਸਿੰਘ। ਸਹੀ ਹੋ ਗਿਆ। ਆ 2 ਭਰਾ ਸਨ ਉਹ, ਇਹ ਵੀ ਢਿੱਲੂ ਸਨ? ਆ ਢਿੱਲੋਂ। ਸਹੀ ਹੋ ਗਿਆ। ਤੇ ਕਿੱਡਾ ਕੁ ਵੱਡਾ ਪਿੰਡ ਸੀ ਉਸ ਵੇਲੇ? ਆ ਉਦੋਂ ਛੋਟਾ ਹੀ ਪਿੰਡ ਸੀ, 50-60 ਘਰ ਸਨ ਸਾਰੇ ਅੱਛਾ ਮੁਸਲਮਾਨਾਂ ਦੇ, ਸਾਰੇ ਸਿੱਖਾਂ ਦੇ ਇੰਨੇ ਕੋਈ ਅੱਛਾ, ਰਲਵੇਂ ਵੇਲੇ 60 ਕੁ ਘਰ ਸਨ? 60 ਕੁ ਘਰ। ਸਹੀ ਹੋ ਗਿਆ। ਹਾਂ। ਤੇ ਇੱਥੇ ਸਕੂਲ ਹੈ ਸੀ ਉਸ ਵੇਲੇ? ਨਹੀਂ, ਕਿੱਥੇ ਪੜ੍ਹਨ ਜਾਂਦੇ ਸੀ ਤੁਸੀਂ? ਨਸ਼ਹਿਰੇ ਜਾਂ ਲੈ ਲੈ। ਅੱਛਾ, ਲੀਲਾ। 5ਵੀਂ ਦਾ ਨਸ਼ਹਿਰੇ ਸੀ, 5ਵੀਂ ਦਾ ਲੈ ਲਈ ਸੀ, ਤੇ 8ਵੀਂ ਦਾ ਜੰਡਾਲੇ ਸੀ। ਅੱਛਾ, ਜੰਡਿਆਲੇ। ਹਾਂ, 8ਵੀਂ ਦਾ ਜੰਡਾਲੇ ਸੀ। ਸਹੀ ਹੋ ਗਿਆ। ਤੇ ਤੁਹਾਡੇ ਕਿੰਨੇ ਭਾਈ ਸਨ? ਅਸੀਂ 4 ਭਾਈ ਸਾਂ। ਕੀ ਨਾਂ ਸੀ ਉਹਨਾਂ ਦੇ? ਵੱਡਾ ਖੁਸ਼ੀ ਮੁਹੰਮਦ, ਛੋਟਾ ਸ਼ਫੀ ਮੁਹੰਮਦ, ਹਾਂਜੀ। ਛੋਟਾ ਬਰਕਤ, ਛੋਟਾ ਰਹਿਮਤ। ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ? ਸਰਦਾਰ ਮੁਹੰਮਦ। ਸਰਦਾਰ ਮੁਹੰਮਦ। ਸਹੀ ਹੋ ਗਿਆ ਜੀ। ਤੇ ਮੈਨੂੰ ਇਹ ਦੱਸੋ, ਇੱਥੇ ਜਿਹੜੇ ਸਿੱਖ ਰਹਿੰਦੇ ਸੀ, ਇਹਨਾਂ ਦਾ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਆਪਸ ਵਿੱਚ ਕਿਵੇਂ ਸੀ? ਬੜਾ ਸਲੂਕ ਸੀ, ਬਿਲਕੁਲ ਸਹੀ ਵਸਦੀ ਸੀ ਦੁਨੀਆ। ਅੱਛਾ, ਹਾਂ, ਸਭ ਨੂੰ ਦੂਸਰਾ ਇੱਥੇ ਭਾਰਾ ਬੰਦਾ ਕਿਹੜਾ ਸੀ ਸਿੱਖਾਂ ਵਿੱਚੋਂ? ਇੱਥੇ ਭਾਰਾ ਕੋਈ ਵੀ ਨਹੀਂ ਸੀ, ਇੱਕੋ ਜਿਹਾ ਸਨ ਸਾਰੇ। ਅੱਛਾ। 2 ਪੱਤੀਆਂ ਹਨ, ਇੱਕ ਪੱਤੀ ਉੱਤੋਂ ਸੀ ਲੰਬੜਦਾਰ ਦੀ, ਇੱਕ ਦੀ ਇੱਥੋਂ ਸੀ, ਮੰਗਲ ਦੀ ਇੱਥੋਂ ਸੀ। ਮੰਗਲ ਸਾਡੇ ਵਿੱਚੋਂ ਸੀ। ਅੱਛਾ। ਲੱਗਦਾ ਦੂਰੋਂ ਸੀ, ਅਸੀਂ ਸਾਡੀ ਬਲਾਦਰੀ ਚੋਂ ਨੇੜੇ। ਤੇ ਦੂਸਰਾ ਜਿਹੜਾ ਸੀ? ਦੂਜਾ ਜਿਹੜਾ ਸੀ ਉਹ ਪੱਤੀ ਦਾ ਸੀ। ਅੱਛਾ, ਉਹ ਪਤੀ ਦਾ। ਹਾਂ, ਇਹਨਾਂ ਦੀਆਂ ਜ਼ਮੀਨਾਂ ਜਾਂ ਖੂਹ ਹੁੰਦੇ ਸਨ ਉਦੋਂ ਆ ਸਿੱਖਾਂ ਖੂਹ ਦੇ? ਹੁੰਦੇ ਸਨ। ਕੋਈ ਨਾਂ ਚੇਤਾ ਨੇ ਖੂਹਾਂ ਦੇ ਜਿਹੜੇ ਇੱਥੇ ਆਲੇ ਦੁਆਲੇ ਖੂਹ ਵਗਦੇ ਸਨ? ਉਹ ਮਾਨਾ ਵਾਲਾ ਖੂਹ ਸੀ, ਜਿਹੜਾ ਉਹ ਕਿਹਦਾ ਸਰਦਾਰ ਸੀ? ਖਾਂ ਪੂਰਿਆ। ਉਹ ਕਿਹਦਾ ਸੀ? ਉਹ ਨਾਮੂ ਕਾ ਸੀ। ਅੱਛਾ। ਜਾਣ ਸਕਦੇ ਨੇ। ਤੇ ਆ ਜਿਹੜਾ ਸਾਰਿਆਂ ਪਿੰਡ ਦਾ ਸਾਂਝਾ ਸੀ, ਉਹ ਪਰਾਂ ਖਰਾਸੀਆਂ ਦਾ ਖੂਹ ਸੀ, ਅੱਛਾ। ਉਹ ਪਰਾਂ ਮੁੱਸਿਆਂ ਦਾ ਖੂਹ ਸੀ, ਨਵਾਂ ਉਹਨੂੰ ਸੱਦਦੇ ਸੀ। ਉੱਤੋਂ ਮੰਗਲ ਦਾ ਡੇਰਾ ਹੁੰਦਾ ਸੀ, ਉਹ ਡੇਰਾ ਟਹਿ ਗਿਆ, ਖੂਹ ਉੱਥੇ ਹੁੰਦਾ ਸੀ। ਸਹੀ। ਪਰਾਂ ਕੂਕਿਆਂ ਦਾ ਖੂਹ ਹੁੰਦਾ ਸੀ, ਜਿੱਥੇ ਫਕਰੂ ਡੇਰਾ ਪਾਇਆ, ਉਹ ਪੂਰਿਆ। ਜਿੱਥੇ ਜੋਗੀਆਂ ਦਾ ਡੇਰਾ ਹੈ, ਉੱਥੇ ਹੀ ਮੰਗਲ ਦਾ ਖੂਹ ਸੀ। ਮੰਗਲ 5 ਮਰਬਿਆਂ ਦਾ ਮਾਲਕ ਸੀ। ਅੱਛਾ, ਮੰਗਲ ਭਾਰਾ ਬੰਦਾ ਸੀ। ਆ ਭਾਰਾ ਬੰਦਾ ਸੀ। ਤੇ ਅਸੀਂ ਜਿਹੜਾ ਸਾਡੇ ਖਿਆਨ ਸਿੰਘ ਸੀ, ਹਾਂ, ਖਜਾਨ ਸਿੰਘ, ਇਹਨਾਂ ਦੀ ਕਿੰਨੀ ਕੁ ਭੋਏ ਸੀ? ਇਹ ਨਹੀਂ, ਥੋੜੀ ਥੋੜੀ ਸਾਡੇ ਵਾਂਗੂ ਸੀ। ਅੱਛਾ। ਹਾਂ। ਤੇ ਇਧਰ ਸੀ ਸੂਬੇ ਵਾਲ ਸੀ ਇਹਨਾਂ ਹਾਂ। ਦੀ ਜ਼ਮੀਨ? ਕੂਕਿਆਂ ਦੀ 5 ਮਰਬੇ ਸੀ, ਮੰਗਲ ਦੀ 5 ਮਰਬੇ, ਦੂਜਿਆਂ ਦੀ ਸਾਰਿਆਂ ਦੀ ਥੋੜੀ ਥੋੜੀ ਸੀ। ਅੱਛਾ ਅੱਛਾ। ਉਸ ਵੇਲੇ ਇਹ ਜਿਹੜਾ ਤੁਹਾਡੇ ਪਿੰਡ ਮੇਲਾ ਲੱਗਦਾ ਖਾਰੇ ਦਾ, ਕਿਹੜੇ ਬਜ਼ੁਰਗ ਨੇ? ਬਾਬਾ ਬਦਾਲ ਸ਼ਾਹ। ਬਾਬਾ ਬਦਾਲ ਤੇ ਉਸ ਵੇਲੇ ਵੀ ਲੱਗਦਾ ਹੁੰਦਾ ਸੀ ਹਾਂ, ਇਹਨਾਂ ਦਾ ਲੱਗਦਾ ਮੇਲਾ? ਸੀ। ਸਿੱਖ ਮੇਲਾ ਮਨਾਉਂਦੇ ਸਨ? ਬਿਲਕੁਲ ਬਣਾਉਂਦੇ ਸਨ। ਕੀ ਕੁਛ ਹੁੰਦਾ ਸੀ ਉਦੋਂ? ਬਸ ਸ਼ੁਕਰ ਮੇਲੇ ਹੀ ਘੋਲ ਹੋਣਾ, ਤੇ ਘੋਲ ਉਦੋਂ, ਹੁਣ ਕਬੱਡੀ ਉਦੋਂ ਘੋਲ ਹੁੰਦੇ ਸਨ। ਕੋਈ ਪਿੰਡ ਦਾ ਨਾਮੀ ਗ੍ਰਾਮੀ ਪਹਿਲਵਾਨ ਰਿਹਾ? ਹਾਂਜੀ, ਸਾਡਾ ਚਾਚਾ ਸੋਨੀ ਰਿਹਾ। ਅੱਛਾ, ਸੋਨੀ। ਹਾਂ, ਤੇ ਸਿੱਖਾਂ ਵਿੱਚੋਂ ਕਿਹੜਾ ਸੀ? ਸਿੱਖਾਂ ਵਿੱਚੋਂ ਕੋਈ ਵੀ ਨਹੀਂ ਸੀ। ਹੂੰ। ਇੱਕ ਆਪਣਾ ਬਾਬੇ ਜੰਗੀ ਦਾ ਪੁੱਤਰ ਸੀ, ਰਾਮ ਲਾਲ ਮਹਿਰਾ, ਉਹ ਸੀ। ਅੱਛਾ। ਹਾਂ, ਖੱਤਰੀ ਵੀ ਰਹਿੰਦੇ ਸਨ ਇਸ ਪਿੰਡ ਦੇ ਵਿੱਚ? ਖੱਤਰੀ ਰਹਿੰਦੇ ਸਨ। ਉਹਨਾਂ ਦੇ ਕੀ ਨਾਂ ਸਨ? ਹੁਣ ਨਾਂ ਭੁੱਲ ਜਾਂਦੇ ਨੇ, ਅੱਜ ਦੀਆਂ ਗੱਲਾਂ ਨੇ। ਨਹੀਂ ਕੋਈ ਚੇਤਾ ਹੋਵੇ? ਖਤਰੇ ਮਕੰਦਾ ਨਹੀਂ ਸੀ ਇੱਕ। ਉਹ ਖੱਤਰੀ ਤੇ ਸੀ, ਉਹ ਤਾਂ ਕੱਪੜੇ ਦੀ ਦੁਕਾਨ ਪਾਈ ਸੀ ਨਾ। ਹਾਂ, ਤੇ ਜੋ ਤੁਹਾਨੂੰ ਪਤਾ ਤੁਸੀਂ ਦੱਸੀ ਜਾਓ, ਜੋ ਤੁਹਾਨੂੰ ਪਤਾ ਤੁਸੀਂ ਦੱਸੀ ਜਾਓ। ਤੁਹਾਨੂੰ ਪਤਾ ਖੱਤਰੀਆਂ ਦੇ ਨਾਂ ਦਾ? ਹਾਂ, ਦੱਸੋ। ਹਾਂ। ਇੱਕ ਮਕੰਦਾ, ਹਾਂਜੀ। ਇੱਕ ਸੁਨਿਆਰੇ ਦਾ ਕੰਮ ਕਰਦਾ ਸੀ, ਉਹਦੇ ਨਾਲ ਕਿਰਪਾ। ਅੱਛਾ। ਇੱਕ ਉਹਦੇ ਮੁੰਡੇ ਦੇ ਨਾਂ ਸੀ ਬਣਸਾ। ਇੱਕ ਮੁਖਾ, ਇੱਕ ਉਮਾ। ਵਾਹ ਜੀ ਵਾਹ। ਕਿਰਾਏ ਸਨ। ਇੱਕ ਬਿਹਾਰੀ ਲਾਲ ਸੀ, ਉਹਨਾਂ ਦਾ ਚਾਚਾ। ਉਹ ਤੇ ਇਤਲਾ ਹੀ ਮੋਇਆ। ਹਾਂ। ਤੇ ਜਿਹੜੇ ਸਿੱਖ ਸਨ ਇੱਥੇ, ਹਾਂਜੀ। ਉਹਨਾਂ ਦਾ ਕੀ ਨਾਂ ਸੀ? ਉਹ ਲਵੋ ਨਾਂ। ਨਾ
ਹਾਂਜੀ 10 ਭਾਈ ਨਾ ਹੋਏ। ਦੋ ਭਰਾ ਸਨ, ਬਿਸ਼ਨ, ਨਾਮੂ, ਹੂੰ ਖਜ਼ਾਨੂ ਹੂੰ ਤੇ ਦੂਜੇ ਦਾ ਨਾਂ ਕੀ ਸੀ? ਖਜ਼ਾਨੂ, ਨੰਬਰਦਾਰ ਸੀ ਨਾ ਜਾਮਾ ਜਾਮਾ, ਅੱਛਾ। ਦੋ ਭਰਾ ਇਹ ਸਨ। ਤੇ ਆਪਣਾ ਕੁਕਿਆ ਨਾਂ ਸੀ ਹਰੀ, ਮੱਗਰ, ਜਾਮਾ, ਮੇਰ, ਇਹ ਬਾਬੇ ਈਸਰ ਦੇ ਮੁੰਡੇ ਸਨ। ਆਹ, ਹਾਂ, ਤੇ ਜਿਹੜੇ ਤੁਹਾਡੀ ਪੱਤੀ ਦੇ ਸਨ ਉਹਨਾਂ ਦੇ ਦੱਸੋ ਕੀ ਨਾਂ ਸਨ? ਸਾਡੀ ਪੱਤੀ ਦਾ ਇੱਕ ਤਾਇਆ ਸੁੰਦਰ ਸੀ, ਹੂੰ ਕਰਤਾਰੂ ਸੀ, ਉਹਦੇ ਅੱਗੋਂ ਪੁੱਤਰ ਸੀ ਸੰਤੂ ਤੇ ਕਪੂਰਾ। ਅੱਛਾ ਇਹ ਵੀ ਸਾਨੂੰ ਨੇੜਿਓਂ ਸਨ। ਹੂੰ ਤੇ ਅੱਗੇ ਤੈਨੂੰ ਦੱਸਿਆ ਨਹੀਂ, ਛੋਟੇ ਦਾਦੇ ਦੇ 5 ਪੁੱਤਰ ਸਨ। ਅੱਛਾ। ਹਾਂ, ਤੁਹਾਡੇ ਨਾਲ ਜਿਹੜੇ ਬੱਚੇ ਉਸ ਵੇਲੇ ਖੇਡਦੇ ਹੁੰਦੇ ਸਨ ਹਾਂ। ਉਹਨਾਂ ਦੇ ਨਾਂ ਕੀ ਕੀ ਸਨ? ਉਹ ਹੀ ਨਾਂ ਨੇ ਜਿਹੜੇ ਸਾਡੇ ਲੈ ਨੇ ਬੱਚਿਆਂ ਦੇ ਨਾਂ। ਜਿਹੜਾ ਤੁਹਾਡੇ ਨਾਲ ਜਿਹੜੀ ਤੁਹਾਡੀ ਹਮ ਉਮਰ ਦੇ ਸਨ? ਬਾਬੇ ਸ਼ੀਸ਼ੇ ਉਹਨਾਂ ਦਾ ਜਿਨ੍ਹਾਂ ਦਾ ਨਾਮ ਦੱਸਣਾ। ਸ਼ੀਸ਼ੇ ਦੇ ਉਹਦੇ ਇਲਾਜ ਹੀ ਕੋਈ ਨਹੀਂ ਸੀ। ਕਿੰਨੀ ਸ਼ੀਸ਼ੇ ਦੀ ਕਦੋਂ ਇਲਾਜ ਸੀ ਉਦੋਂ? ਨਹੀਂ, ਕੋਈ ਪੁੰਨੂ ਸ਼ੀਸ਼ੂ ਦਾ ਕੌਣ ਹਾਨੀ ਸੀ? ਸੀ, ਪੁੰਨੂ ਦਾ ਹਾਨੀ ਹੋਈ ਸੀ ਇੱਕ ਮੁੰਡਾ, ਨਹੀਂ, ਬਾਬਾ ਸ਼ੀਸ਼ੂ ਕੌਣ ਸੀ? ਲੰਬੜਦਾਰ ਦਾ ਪੁੱਤਰ ਸੀ, ਖਜ਼ਾਨੂ ਦਾ। ਅੱਛਾ, ਉਹਦਾ ਪੁੱਤਰ ਸੀ। ਹਾਂ, ਸਹੀ ਹੋ ਗਿਆ। ਉਹ ਤੁਹਾਡਾ ਹਮ ਉਮਰ ਸੀ? ਨਹੀਂ, ਹੂੰ ਵੱਡਾ ਸੀ ਸਾਥੋਂ, ਅੱਛਾ, ਵੱਡਾ ਸੀ। ਵੱਡਾ। ਤੇ ਉਹ ਕਿੰਨਾ ਦਾ ਯਾਰ ਸੀ? ਸੁਣੇ ਦੱਸਿਆ ਤੁਸੀਂ ਅੱਗੇ ਕਿ ਉਹ ਅੱਲਾ ਦਿੱਤੇ ਮਲਕ ਦਾ। ਅੱਛਾ, ਮਲਕ ਦਾ। ਹਾਂ, ਉਹ ਬਾਬਾ ਹੈਗਾ ਹਾਲੇ? ਨਹੀਂ, ਅੱਲਾ ਪਿਆਰਾ ਹੋ ਗਿਆ, ਅੱਛਾ, ਪਿਆਰਾ ਹੋ ਗਿਆ। ਇਹਨਾਂ ਦੇ ਵਿੱਚੋਂ ਹੀ ਸੀ। ਅੱਛਾ, ਇਹਨਾਂ ਦੇ ਵਿੱਚੋਂ ਸੀ। ਉਹ ਮੇਰਾ ਤਾਂ ਇਹਦਾ ਪੁੱਤਰ ਹੀ ਅੱਲਾ ਦਿੱਤਾ। ਬਾਬਾ ਜੀ, ਤੁਸੀਂ ਕਿਹਦੀ ਕਿਹਦੀ ਜ਼ਮੀਨ ਵਾਹੁੰਦੇ ਰਹੇ ਹੋ? ਅਸੀਂ ਆ ਸਾਗ ਵਾਲੇ ਡੇਰੇ ਦੇ ਨਹੀਂ ਉਦੋਂ ਕੌਣ ਸਨ ਉੱਥੇ? ਉੱਥੇ ਤੇ ਅੱਗੇ ਕਾਕੇ ਵਾਲਾ ਡੇਰਾ ਵੀ ਵਾਇਆ। ਉਦੋਂ ਇਹ ਜ਼ਮੀਨ ਕਿੰਨਾ ਕੁ ਹੁੰਦੀ ਸੀ? ਕਿਹੜੀ? ਉਦੋਂ ਜ਼ਮੀਨ ਕਿਹੜੇ ਸਿੱਖ ਕੋਲ ਸੀ ਇਹ? ਇਹ ਜਿਹੜੇ ਸੂਏ ਦੇ ਨਾਲ? ਇਹ ਜਿਹੜੀ ਮਸਾਕ ਵਾਲੀ ਸੀ, ਜਿਹਦੇ ਨਾ ਮਜੀਦ ਹਾਂਜੀ ਉਹ ਕੀ ਉਹਨਾਂ ਦੇ ਹਾਮਦ ਕਾ ਪਿਓ ਤੇ ਨਾਲ ਸੀ ਜਗੀਰੂ ਦਾ ਘਰ। ਦੋਵੇਂ ਚਾਚਾ ਬਦਰੀਆ ਹੜ 18 ਬੈਲੀਆਂ ਇੱਥੇ ਸਨ। ਇਹਦੇ ਦੂਜੀ ਕਾਕੇ ਵਾਲੇ ਪੁੱਟਿਆਲੇ ਡੇਰੇ ਦੇ ਸਨ। ਇਹ ਰਕਬਾ 100 ਕਿਆਂ ਦਾ ਸੀ ਕਿ ਖਾਰੇ ਦਾ ਸੀ? 100 ਗਿਆ ਸੌ ਕਿਆਂ ਦਾ। ਅੱਛਾ ਇਹ ਨਾ 100 ਗਿਆ ਦਾ ਰਕਬਾ ਸੀ। ਇੱਥੇ 18 ਬੈਲੀਆਂ ਉਹਨਾਂ ਦੋਵਾਂ ਭਰਾਵਾਂ ਦੀਆਂ, ਚਾਚੇ ਬਦਰੀਏ ਦੀਆਂ। ਅੱਛਾ। ਦੂਜੀ ਪੁੱਟਿਆਲੇ ਡੇਰੇ ਦੇ ਸਨ। ਹੂੰ ਉਹਨਾਂ ਜ਼ਮੀਨ ਕਾਫੀ ਸੀ। ਇਹਨਾਂ ਆ ਕਾਕੇ ਵਾਲਾ ਡੇਰਾ ਜਿਹੜਾ ਇਹ 2 ਘਰਾਂ ਦਾ ਸੀ, ਹੂੰ ਰੋੜ ਸਿੰਘ ਦਾ ਤੇ ਸੌਣ ਸਿੰਘ ਦਾ। ਇੱਕ ਤੇ 40 ਪੈਲੀਆਂ ਨੇ ਇਹਨਾਂ ਦੀਆਂ। ਅੱਛਾ। ਆਹ ਤੇ ਇਹ ਜਿਹੜਾ ਸੀ ਬਿੰਨੀ ਵਾਲਾ ਡੇਰਾ, ਹਾਂ ਬਿੰਨੀ ਵਾਲਾ ਡੇਰਾ, ਆਹੋ ਇਹ ਕਿਹਦਾ ਸੀ? ਇਹ ਲੋਕ ਦੂਜਾ ਕੋਈ ਸਰਨਾ ਨੌਕਰ ਸਨ ਉਹ ਹੂੰ ਕੋਠੀ ਵਾਲੇ। ਇਹ ਸਨ ਦੋ ਭਰਾ। ਅੱਛਾ। ਵੱਡੇ ਦਾ ਨਾਂ ਕੀ ਸੀ? ਹਾਂ ਵੱਡੇ ਦਾ ਨਾਂ ਕੀ ਸੀ? ਜੈਮਲ। ਜੈਂਬੂ ਤੇ ਭਗਤੂ, ਦੋਵੇਂ ਭਰਾ ਸਨ। ਆਹ ਅੱਛਾ ਉਹਦਾ ਮੁੰਡਾ ਆਇਆ ਸੀ ਹੋ ਗਿਆ 20 ਕੁ ਸਾਲ, ਜੈਂਬੂ ਦਾ। ਅੱਛਾ। ਇੱਥੇ? ਆਹ, ਲਾਹੌਰ ਆਇਆ ਸੀ ਮੇਰੇ ਕੋਲ, ਅੱਛਾ। ਚੋਖੇ ਜੀ ਆਏ ਸਨ। ਹੂੰ ਤੇ ਉਹਨੂੰ ਪੁੱਛਿਆ ਸੀ, ਮੈਂ ਕਿਹਾ ਤੇਰਾ ਵੱਡਾ ਚਾਚਾ ਤੇਰਾ ਕਿੱਥੇ ਰਹਿੰਦਾ? ਉਹਦਾ ਰਹਿੰਦਾ ਬਰਨਾਲੇ। ਹੂੰ ਤੇ ਮੈਂ ਕਿਹਾ ਤੁਹਾਡੀ 5 ਮਰਬੇ ਜ਼ਮੀਨ ਸੀ, ਜ਼ਮੀਨ ਆ ਮੈਂ ਤਾਂ ਪਿੰਡ ਦੇ ਲੰਬੜਦਾਰ ਹਾਂ। ਹੂੰ ਤੇ ਉਹ ਬੈਠਾ ਬਰਨਾਲੇ ਤੋਂ, ਉਹਦੀ ਉਹ ਜ਼ਮੀਨ ਗਵਾ ਬੈਠਾ ਤੇ ਉਹਦੀ ਬੁੱਢੀ ਨੌਕਰ ਹੈ, ਅੱਛਾ। ਮੁਲਾਜ਼ਮਤ ਕਰਦੀ, ਉਹ ਤੇ ਗੁਜ਼ਾਰਾ ਕਰਦੇ ਨੇ। ਮੈਂ ਕਿਹਾ ਪਿੰਡ 'ਚ ਬੈਠਾ ਲੰਬੜਦਾਰ ਹਾਂ। ਸਹੀ ਤੇ ਉਹ ਸਹੀ। ਪੁੱਤਰ ਆਇਆ ਸਨ, ਇੱਕ ਪੁੱਤਰ ਤੁਹਾਨੂੰ ਸੀ। ਮਿਲੇ ਸਨ? ਆ ਮਿਲੇ ਸਨ। ਤੇ ਇੱਥੇ ਜਿਹੜੀ ਕੋਠੀ ਹੁੰਦੀ ਸੀ ਉਹ ਇਹ ਜੈਂਬੂ, ਬਿੰਨੀ ਵਾਲੇ, ਆਹੋ, ਇਹ ਕਿਹਦੀ ਸੀ? ਜੈਂਬੂ ਦੀ ਤੇ ਭਗਤੂ ਦੀ, ਦੋ ਭਰਾਵਾਂ ਦੀ। ਇਹਨਾਂ ਦੋਨਾਂ ਭਰਾਵਾਂ ਦੀ ਸੀ? ਹਾਂ। ਇਹ ਉਦੋਂ ਨਵੀਂ ਨਵੀਂ ਬਣੀ ਸੀ ਜਦੋਂ ਨਹੀਂ, ਉਜਾੜੇ ਪਏ ਨੇ? ਸਾਡੇ ਸਮਾਲ ਤੋਂ ਪਹਿਲਾਂ ਦੀ ਬਣੀ ਹੈ। ਪਹਿਲਾਂ ਦੀ ਬਣੀ ਹਾਂ, ਸੀ। ਇਹ ਚੌਰੀ ਸੂਰ ਦੇ ਰਹੀ ਸੀ। ਤੇ ਹੈ ਇਹ ਜ਼ਮੀਨ ਇਹ ਜਿਹੜੀ ਜ਼ਮੀਨ ਸੀ, ਇਹ ਜਿਹੜੀ ਹੈ ਬਿੰਨੀ ਵਾਲੇ ਦੀ, ਇਹ 100 ਕਿਆਂ ਦੀ ਸੀ? ਅਸ਼ੋਕਿਆਂ ਦੀ। 100 ਗਿਆ ਦੀ ਜਿਵੇਂ 100 ਗਿਆ ਦੀ 80 ਪੈਲੀਆਂ ਸੜਕੋਂ ਲਾਉਂਦੇ ਵੇ। ਹੂੰ ਤੇ ਜਿਹੜਾ ਖਾਰਾ ਪਿੰਡ ਹੈ ਤੁਹਾਡਾ, ਇਹਦੀ ਜ਼ਮੀਨ ਕਿੱਧਰ ਸੀ? ਇਹਦੀ ਜ਼ਮੀਨ 4 ਸਵੇਰੇ ਹੀ ਹੈ ਇਹਦੀ ਜ਼ਮੀਨ। ਅੱਛਾ। ਇਹਦੀ ਜ਼ਮੀਨ ਏਡੀ ਕੋਈ ਨਹੀਂ ਸੀ ਯਾਰ? ਨਹੀਂ, 32 ਮਰਬੇ ਨੇ ਸਾਰੇ, ਅੱਛਾ। ਤੇ 100 ਕਿਆਂ ਦੀ ਜ਼ਿਆਦਾ ਸੀ? ਜ਼ਿਆਦਾ। ਹਾਲਾਂਕਿ ਪਿੰਡ ਖਾਰਾ ਵੱਡਾ ਹੈ ਇਸ ਟਾਈਮ। ਨਹੀਂ, ਉਦੋਂ ਖਾਰਾ ਵੀ ਨਿਕਾ ਜਿਹਾ ਸੀ, ਕਦੋਂ ਵੱਡਾ ਸੀ। ਹੂੰ ਹਾਂ, 30-35 ਘਰ ਸਨ ਸਾਰੇ। ਸਹੀ ਹੋ ਗਿਆ। ਤੇ ਬਾਬਾ ਜੀ ਇਹ ਦੱਸੋ ਕਿ ਜਦੋਂ 47 ਦੀ ਵੰਡ ਹੋਈ ਹੈ ਤੇ ਇਹ ਕਿੱਦਾਂ ਇੱਥੋਂ ਲੋਕ ਗਏ ਨੇ, ਇਹਦੇ ਬਾਰੇ ਦੱਸੋ ਸਾਨੂੰ। ਕੁਝ ਵੀ ਨਹੀਂ ਹੋਇਆ, ਖੈਰੀ ਮੇਰੀ ਗਏ ਨੇ। ਹੂੰ ਹਾਂ, ਇੱਥੇ ਕੋਈ ਝਗੜਾ ਨਹੀਂ ਹੋਇਆ, ਕੁਝ ਨਹੀਂ ਹੋਇਆ। ਕੰਪ ਲੱਗਾ ਸੀ ਚੂੜਕਾਂ ਨੇ, ਉੱਥੇ ਟੁਰ ਗਏ ਨੇ। ਨਹੀਂ, ਕਿਦੋਂ ਕਿੰਨੇ ਕੁ ਵਜੇ ਦੇ ਉੱਠੇ ਨੇ? ਇਹ ਕੀ ਟਾਈਮ ਪਤਾ ਤੁਹਾਨੂੰ? ਨਹੀਂ, ਇਹ ਤਾਂ ਹੁਣ ਚੇਤਾ ਨਹੀਂ। ਦੁਨੀਆ
ਅੱਜ ਕੋਈ ਨਿਕਲ ਗਿਆ, ਕੋਈ ਕੱਲ ਨਿਕਲ ਗਿਆ, ਇਸ ਤਰ੍ਹਾਂ ਜਾਂਦਾ ਰਹਿਣਾ। ਕਿਸੇ ਨੂੰ ਕੁਛ ਨਹੀਂ। ਹਾਂ, ਇੱਕ ਵਾਰ ਤਾਂ ਨਿਕਲੇ ਨੇ। ਨਹੀਂ ਇੱਕ ਦੂਜੇ ਨੂੰ ਮਾਰਿਆ ਤਾਂ ਨਹੀਂ ਮੁਸਲਮਾਨਾਂ ਨੇ? ਨਾ, ਹੂੰ ਸਾਡੇ ਪਿੰਡ ਕਿਸੇ ਨੇ ਮਾਰਿਆ। ਤਰਾਏ ਮਾਰੇ ਨੇ ਭੈਣ ਚੋ ਉੱਥੋਂ ਦਾ ਕੀ ਸੀ ਉਹਦਾ ਨਾਂ, ਆਪਣਾ ਵੇਲੀ ਬਾਮਨ ਨੂੰ, ਖਾਰੇ ਨੂੰ, ਤੇ ਹਾਕਮ ਸਿੰਘ ਨੂੰ ਹਣਤੀਰ ਮਾਰਿਆ ਉਹ ਕੁੜੀ ਵਾਲੇ। ਕਿਹਨੇ ਮਾਰਿਆ ਸੀ? ਓਏ ਸਾਡੀ ਜਿਹੜੀ ਸਾਡਾ ਕਾਸਮਪੁਰ ਦੇ ਕਾਸਮਪੁਰ ਦੇ ਉਹਨਾਂ ਮਾਰਿਆ ਸੀ ਉੱਥੇ। ਉਹ ਲਈ ਜਾਂਦਾ ਘੋੜੀਆਂ ਤੇ 4 ਲੱਦ ਕੇ, ਉਹਨਾਂ ਭਾਵੇਂ ਮਾਲ ਲੱਦਿਆ। ਉਹ ਕੁੜੀਆਂ ਉੱਥੇ ਮਾਰੇ ਸੀ ਹਣਤੀਰ ਕੋਲ 3 ਤੁਹਾਡੇ ਪਿੰਡ ਦੇ ਹੋ? ਸਾਡੇ ਪਿੰਡ ਦੇ। ਸਹੀ ਸਹੀ ਸਹੀ। ਤੇ ਉਂਝ ਹੋਰ ਕੋਈ ਹੱਲਾ ਨਾ ਨਹੀਂ ਕੀਤਾ? ਕੋਈ ਅਮਨ ਚੈਨ ਨਾ ਗਾਨ। ਤੇ ਜਿਹੜਾ ਇਹ ਗਧਾਂ ਵਾਲਾ ਆਹ ਇੱਥੇ ਵੀ ਮੇਲਾ ਲੱਗਦਾ ਹੁੰਦਾ ਸੀ? ਆਹ ਲੱਗਦਾ ਸੀ, ਗਿੱਲਾਂ ਚਾਕੋ ਨੂੰ ਸੱਦਦੇ ਨੇ ਹੂੰ ਉੱਥੇ। ਪਹਿਲੋਂ ਉੱਥੇ ਲੱਗਦਾ ਸੀ, ਫਿਰ 14 ਵਾਲੇ ਤੇ ਉੱਥੇ, 15 ਵਾਲੇ ਤੇ ਸਾਡੇ ਪਿੰਡ। ਅੱਛਾ ਹਾਂ ਅੱਛਾ, ਜੇਠ ਨੂੰ। ਹਾਂ। ਸਹੀ ਹੋ ਗਿਆ। ਕੋਈ ਯਾਦ ਆ ਆਪਣੇ ਯਾਰਾਂ ਬੇਲੀਆਂ ਦੀ ਕੋਈ ਗੱਲਬਾਤ? ਕੋਈ ਇੱਥੇ ਕੋਈ ਸ਼ੈਤਾਨੀ ਸ਼ਤੂਨੀ ਵੀ ਬੱਚੇ ਕਰਦੇ ਨੇ? ਨਹੀਂ ਨਹੀਂ ਕੋਈ ਨਹੀਂ, ਸਾਡੇ ਪਿੰਡ ਸਤਾਨੀ ਕੋਈ ਨਹੀਂ। ਕੰਮ ਅਮਨ ਚੈਨ ਨਾਲ ਦੁਨੀਆ ਵੱਧਦੀ ਰਹੀ ਹੈ। ਆਪਸ ਚ ਸਿੱਖਾਂ ਦਾ ਮੁਸਲਮਾਨਾਂ ਦਾ ਪਿਆਰ ਤੁਸੀਂ ਪਿਆਰ ਦੱਸਿਆ ਹੈਗਾ ਸੀ। ਤੇ ਵਿਆਹ ਸ਼ਾਦੀਆਂ ਜੇ ਇਹਨਾਂ ਦੀ ਜਦੋਂ ਹੁੰਦੀ ਸੀ ਉਦੋਂ ਕੀ ਸੂਰਤ-ਹਾਲ ਹੁੰਦੀ ਸੀ? ਵਿਆਹ ਸ਼ਾਦੀ ਹੁੰਦੀ ਸੀ, ਇੱਕ ਦੂਜੇ ਨੂੰ ਦਾਵਤਾਂ ਦਿੰਦੇ ਸੀ। ਹੂੰ ਹਾਂ, ਜਾਂਦੇ ਸੀ ਤੁਸੀਂ ਵਿਆਹਾਂ 'ਚ? ਜਾਂਦੇ ਸੀ ਕੋਈ ਫਰਕ ਤਾਂ ਨਹੀਂ ਸੀ ਕਰਦੇ? ਨਾ। ਗੁਰਦੁਆਰਾ ਇਹਨਾਂ ਦਾ ਕਿੱਥੇ ਹੁੰਦਾ ਸੀ? ਇਹ ਗੁਰੂ ਆ ਹੁੰਦਾ ਸੀ ਆਜ ਨਾਲ ਇਹਨਾਂ ਦੇ ਪਰਾਂ, ਤੇ ਕੋ ਪੱਤੀ ਚ ਹੁੰਦਾ ਸੀ। ਅੱਛਾ ਦੋ ਪੱਕੇ ਗੁਰਦੁਆਰੇ। ਸਨ ਗੁਰਦੁਆਰੇ? ਹਾਂ ਪੱਕੇ ਸਨ ਗੁਰਦੁਆਰੇ? ਹਾਂ, ਨਹੀਂ ਕੱਚੇ ਸਨ। ਅੱਛਾ ਕੱਚੇ ਸਨ। ਕੱਚੇ ਤੇ ਘਰ ਕਿੰਨਾ ਕਿੰਨਾ ਦੇ ਪੱਕੇ ਸਨ ਇੱਥੇ? ਘਰ ਕਿਸੇ ਦਾ ਵੀ ਨਹੀਂ ਪੱਕਾ। ਇੱਕ ਮੰਗਾ ਸਿੰਘ ਦਾ ਕੋਠਾ ਪੱਕਾ ਸੀ, ਇੱਕ ਉਹ ਕੀ ਸੀ ਉਹਦੇ ਨਾਂ, ਤੇਜੂ ਅੰਬਲੀ ਦਾ ਪੱਕਾ ਸੀ, ਜਿੱਥੇ ਅਸੀਂ ਦੂਰ ਹੀ ਰਹਿੰਦੇ ਨੇ। ਆਹ 2 ਕੋਠੇ ਪੱਕੇ। ਆ ਬਿਸ਼ਨ ਦਾ ਨਾਮ ਹੁੰਦਾ, ਨਾਨੀਆਂ ਨੇ 4 ਕੋਠੀਆਂ ਹਨ, 2 ਕੋਠੀਆਂ। ਇਹ 5 ਹਨ। ਹੂੰ ਹੋਰ ਸਾਰਾ ਪਿੰਡ ਕੱਚਾ ਸੀ। ਅੱਛਾ ਕੱਚਾ ਹੀ ਸੀ। ਹਾਂ ਸਹੀ ਹੋ ਗਿਆ। ਤੇ ਇਹ ਜਦੋਂ ਲੋਕ ਚਲੇ ਗਏ ਇੱਥੋਂ, ਹਾਂ। ਇਹਨਾਂ ਦੇ ਘਰ-ਬਾਰ ਜਿਹੜਾ ਮਾਲ-ਮੂਲ ਸੀ ਉਹ ਕੌਣ ਲੁੱਟ ਕੇ ਲੈ ਗਏ? ਉਹ ਪਿੰਡ ਵਾਲਾ ਇਕੱਠਾ ਕਰਕੇ ਮਾਲ ਖਾਤਾ ਬਣਾ ਲਿਆ ਸੀ, ਉਹ ਮਾਹਰਾਂ ਨੂੰ ਵੰਡ ਦਿੱਤਾ ਸੀ। ਅੱਛਾ ਡੰਗਰ ਵੀ ਲਿਲਾਮ ਕਰ ਦਿੱਤੇ ਤਹਿਸੀਲਦਾਰ ਪਟਵਾਰੀ ਆ ਕੇ, ਹੂੰ ਤੇ ਮਾਲ ਜਿਹੜਾ ਸੀ ਉਹ ਪਿੰਡ ਮਾਹਰਾਂ ਨੂੰ ਵੰਡ ਦਿੱਤਾ ਸੀ। ਅੱਛਾ ਮਹਾਜਾਂ ਨੂੰ ਬਣ ਦਿੱਤਾ। ਇੱਥੇ ਕਿੱਥੋਂ ਕਿੱਥੋਂ ਦੇ ਲੋਕ ਆ ਕੇ ਬਾਅਦ ਹੋਏ ਖਾਰੇ ਦੇ ਵਿੱਚ? ਕਰਨਾਲ ਦੇ ਨੇ, ਹਾਂਜੀ। ਪਟਿਆਲੇ ਦੇ ਨੇ, ਹੂੰ ਆ ਰਾਜਪੂਤ, ਹੂੰ ਜਲੰਧਰ ਦੇ ਜਲੰਧਰ ਦੇ ਨੇ। ਹੂੰ ਇਹਨਾਂ ਕਈਆਂ ਪਿੰਡਾਂ ਦੇ ਬੈਠੇ ਨੇ। ਉਹ ਅੰਮ੍ਰਿਤਸਰ ਦੇ ਤੇ ਗੁਰਦਾਸਪੁਰ ਦੇ ਪਠਾਨ। ਹਾਂ ਅੱਛਾ ਰਾਜਪੂਤ ਵੀ ਬੈਠੇ ਨੇ, ਗੁੱਜਰ ਵੀ ਬੈਠੇ ਨੇ, ਤੇ ਹਾਂ। ਪਠਾਨ ਵੀ ਬੈਠੇ ਨੇ। ਹਾਂ। ਸਹੀ ਹੋ ਗਿਆ। ਜਿਹੜੇ ਇੱਥੇ ਸਿੱਖ ਰਹਿੰਦੇ ਸੀ ਤੁਹਾਨੂੰ ਨਾਂ ਚੇਤਾ ਉਹਨਾਂ ਦੇ? ਵੇਲਿਆਂ ਦਾ ਜੇਤਾ ਹੈ। ਦੱਸੋ ਹਾਂ। ਇੱਕ ਸੁੰਦਰ ਸਿੰਘ, ਹਾਂਜੀ ਕਰਤਾਰ ਸਿੰਘ, ਹਾਂਜੀ। ਤੇ ਬਹਾਦਰ ਸਿੰਘ, ਹੂੰ ਸਲੱਖਣ ਸਿੰਘ, ਅੱਛਾ ਤੇ ਦੂਸਰਾ ਬਿਸ਼ਨ ਸਿੰਘ, ਹੂੰ ਨਾਮ ਸਿੰਘ, ਅੱਛਾ ਇਹ ਦੂਸਰਾ ਲੰਬਰਦਾਰ ਮੰਗਲ ਸਿੰਘ, ਉਹਦੇ ਮੁੰਡੇ ਦਾ ਦਲੀਪ ਸਿੰਘ, ਹੂੰ ਉਹਦਾ ਛੋਟਾ ਮੁੰਡਾ ਰਣਦੀਪ ਸਿੰਘ। ਅੱਛਾ ਅੱਗੇ ਇਹ ਪਰਲਿਆਂ ਦਾ ਮੈਨੂੰ ਘੱਟ ਪਤਾ ਹੈ। ਇਹ ਕਰਤਾਰਾ ਹੁੰਦਾ ਸੀ, ਕਰਤਾਰਾ। ਆ ਹਵੇਲੀ ਵਾਲਾ ਜਿਹਨੂੰ ਆਉਂਦੇ ਸਨ। ਕਰਤਾਰਾ ਤੇ ਮਰ ਗਿਆ ਸੀ ਹਾਕਮ ਸਿੰਘ, ਜਿਹੜਾ ਹੈ ਕਤਲ ਹੋ ਗਿਆ। ਹਾਕਮ ਸਿੰਘ, ਬਾਕੀ ਤੇਜੂ ਅਮਲੀ। ਇੱਕ ਤੇਜੂ ਅਮਲੀ, ਇੱਕ ਉਹਦਾ ਮੁੰਡਾ ਸੀ ਹੁੰਦਾ ਸੀ। ਪੂਰਨ। ਇਹਨਾਂ ਦਾ ਪਰਾਂ ਪਤਾ ਗਰਬਚਨ ਸੀ, ਨਾਮੂ ਸੀ। ਗੁਰਬਚਨ ਦੇ ਚਰਨ ਦੋਵੇਂ ਭਰਾ। ਸਨ। ਉਹ ਮੁੱਸਿਆਂ ਦਾ ਨਹੀਂ ਸੀ ਪਤਾ, ਅੱਛਾ ਉਹਨਾਂ ਘੱਟ ਹੀ ਨਾਮ। ਉਹਨਾਂ ਦਾ ਨਹੀਂ ਸੀ ਪਤਾ। ਤੇ ਜਿਹੜਾ ਬਾਬਾ ਸ਼ੀਸ਼ਾ ਸਿੰਘ ਸੀ, ਹਾਂ ਸ਼ੀਸ਼ਾ ਸਿੰਘ, ਆਹੋ ਉਹਦਾ ਪਤਾ ਸੀ। ਅੱਛਾ ਉਹਨਾਂ ਦੇ ਉਹਦੇ ਪਿਓ ਦੇ ਨਾਂ ਖਜ਼ਾਨ ਸਿੰਘ ਸੀ, ਉਹਦੇ ਚਾਚੇ ਦੇ ਨਾਂ ਨਾਮ ਸਿੰਘ ਸੀ। ਅੱਛਾ ਤੇ ਇੱਕ ਇੰਦਰ ਸਿੰਘ ਸੀ, ਉਹਦੇ ਮੁੰਡੇ ਦੇ ਨਾਂ ਬੜਸਾ ਸੀ। ਇੱਕ ਦੇ ਨਾਂ ਕਰਨੈਲ ਸੀ, ਇੱਕ ਦੇ ਨਾਂ ਦਲੀਪ ਸੀ। ਅੱਛਾ ਉਹ ਤੁਹਾਡੀ ਉਮਰ ਦੇ ਹੀ ਸਨ? ਨਹੀਂ ਸਭ ਤੋਂ ਵੱਡੇ ਸਨ। ਅੱਛਾ ਵੱਡੇ ਸਨ। ਆਹ ਇਹਨਾਂ ਦੀ ਕਿੱਥੇ ਜ਼ਮੀਨ ਸੀ? ਇੱਥੇ ਖਿਲਰੀ ਸੀ। ਇੱਥੇ ਹੀ ਸੀ ਇਹ ਜ਼ਮੀਨ, ਇੱਥੇ ਇਹਨਾਂ ਦੀ ਸ਼ੀਸ਼ਾ ਸਿੰਘ ਦੀ ਤੇ ਇੰਦਰ ਸਿੰਘ ਦੀ, ਇਹਨਾਂ ਦੀ ਇੱਥੇ ਸੀ ਪਾਰ ਕੋਲ ਨਾਰੋ ਕੋਈ ਇੱਤਲ। ਅੱਛਾ ਖੂਹ ਲੱਗਾ ਸੀ? ਹਾਂਜੀ ਆ ਖੂਹ ਲੱਗਾ ਸੀ। ਹੂੰ ਸਹੀ। 8 ਖੂਹ ਸਨ। ਕਿੰਨੇ ਖੂਹ ਸਨ? 8। 8 ਖੂਹ ਸਨ ਇਸ ਪਿੰਡ ਦੇ।
ਤੇ ਪਾਣੀ ਵਾਲੇ ਖੂਹ ਕਿੰਨੇ ਸਨ? ਪਾਣੀ ਵਾਲੀ ਤੇ ਨਹੀਂ ਨਹੀਂ, ਪੀਣ ਵਾਲੇ ਜਿਹੜੇ ਪਿੰਡ ਦੇ ਵਿੱਚ ਹੁੰਦੇ ਨੇ। ਪਿੰਡ ਵਾਲੀ ਇੱਕ ਇਹ ਮਸੀਤੇ ਖੂਹੀ ਹੁੰਦੀ ਸੀ, ਹੂੰ। ਇੱਕ ਉਹ ਮਸੀਤੇ ਹੁੰਦੀ ਤੇ ਗੁਰਦੁਆਰੇ ਇਹ ਖੂਹੀ ਹੁੰਦੀ ਸੀ, ਤੇ ਇੱਕ ਉਹ ਗੁਰਦੁਆਰੇ ਖੂਹੀ ਹੁੰਦੀ, 4 ਖੂਹੀਆਂ। ਅੱਛਾ, 4 ਖੂਹੀਆਂ ਸਨ। 2 ਮਸੀਤਾਂ 2 ਗੁਰਦੁਆਰੇ 2 ਹੀ ਤੇ ਤੁਸੀਂ 2 ਹਿੰਦੂਆਂ ਦੀਆਂ ਹੋਣੀਆਂ, ਹਾਂ, ਦੋ। 2 ਸਿੱਖਾਂ ਦੀਆਂ ਹਾਂ, ਤੇ ਇੱਕ ਮੁਸਲਮਾਨਾਂ ਦੀ। 2 ਮੁਸਲਮਾਨਾਂ ਦੇ। ਨਾਲੇ ਆ ਖੂਹ ਸੀ ਇੱਕ ਆ ਇੱਥੇ, ਇੱਕ ਉਧਰ ਪਿੰਡ 'ਚ। ਹੂੰ ਹੂੰ। ਖੂਹਾਂ ਤੋਂ ਲੋਕ ਪਾਣੀ ਭਰਦੇ ਆ, ਖੂਹਾਂ ਤੋਂ ਲੈ ਜਾਂਦੇ ਆ। ਇਹ ਜਿਹੜੇ 100 ਕਿਆਂ ਵਾਲੀ ਜ਼ਮੀਨ ਤੁਸੀਂ ਸਾਰੀ ਉਮਰ ਵਾਹੀ ਆ, ਹਾਂ 100 ਕੇ ਜਾਂਦੇ ਰਹਿੰਦੇ ਸੀ ਉਦੋਂ? ਆਹੋ। ਇਹ ਜਿਹੜਾ ਸੀ ਕੋਠੀ ਵਾਲਾ, ਆ ਥਾਣੇਦਾਰ ਹਾਂਜੀ, ਵੀਰ ਸਿੰਘ, ਇਹ ਵੇਖਿਆ ਸੀ ਤੁਸੀਂ? ਵੀਰ ਸਿੰਘ ਵੇਖਿਆ। ਕਿਵੇਂ ਦਾ ਬੰਦਾ ਸੀ? ਹਾਂ ਕਿਵੇਂ ਦਾ ਬੰਦਾ ਸੀ? ਉਹ ਬਹੁਤ ਬੜਾ ਪੂਰਾ ਬੰਦਾ ਸੀਗੇ। ਨਹੀਂ, ਜਵਾਨ ਸੀ ਕਿ ਨਾਰਮਲ ਸੀ? ਬਾਬਾ ਉਮਰ ਦਾ ਸੀ, ਉਹਦਾ ਮੁੰਡਾ ਜਿਹੜਾ ਸੀ ਉਹ ਜਵਾਨ ਸੀ। ਉਹਦੀ ਜ਼ਮੀਨ ਕਿਹੜੀ ਸੀ? ਵੀਰ ਸਿੰਘ ਦੀ ਵੀਰ ਸਿੰਘ ਦੀ। ਉਹਦੀ ਜ਼ਮੀਨ ਪਿੰਡ ਹੀ ਸੀ। ਅੱਛਾ। ਹਾਂ, ਉਹ ਆਪ ਕਿਹੜਾ ਕਰਦੇ ਸਨ, ਲੋਕੀ ਮਜ਼ਾਰੇ ਬੰਨ੍ਹਦੇ ਸਨ। ਸਹੀ ਹੋ ਗਿਆ। ਹੋਰ ਕੋਈ ਸਿੱਖਾਂ ਦੇ ਨਾਂ ਪਤਾ ਨੇ ਜਿਹੜੇ 100 ਕੇ ਰਹਿੰਦੇ ਸਨ? ਹੋ ਗਿਆ ਵਾਲੇ ਦਾ ਪਤਾ ਹੈ, ਦੱਸੋ ਹਾਂ। ਰੂੜ ਸਿੰਘ, ਹੂੰ ਸੌਣ ਸਿੰਘ, ਹੂੰ। ਅਮਰ ਸਿੰਘ, ਅੱਛਾ। ਇਹ ਕਿ ਦੂਜਾ ਜੱਸੂ ਹੂੰ ਥਾਣੇਦਾਰ, ਹੂੰ। ਵੀਰ ਸਿੰਘ, ਬਾਕੀ ਇੱਕ ਹੁੰਦਾ ਸੀ ਨਿਹਾਲ ਸਿੰਘ, ਹੂੰ ਇੱਕ ਇੱਧਰ ਸਾਨਾ ਫਜ਼ਲ ਮੇਰ ਵਾਲੇ ਡੇਰੇ ਦੇ ਪ੍ਰਸਾਦ ਸਿੰਘ। ਹੂੰ। ਉਹਨਾਂ ਨੂੰ ਖੌਡੇ ਆਂਦੇ, ਦੂਸਰੋਂ ਦਾ ਨਾਮ ਦਾ ਪਤਾ ਸੀ, ਦੂਜਿਆਂ ਦਾ ਨਹੀਂ ਸੀ ਪਤਾ। ਅੱਛਾ ਅੱਛਾ ਅੱਛਾ। ਇਹ ਸੁਣਿਆ 100 ਕੇ ਦੇ ਵਿੱਚ ਕੋਈ ਲੜਾਈ ਵੀ ਹੋਈ ਸੀ? ਲੜਾਈ ਬੜੀ ਹੁੰਦੀ ਸੀ ਉਹਨਾਂ ਦੀ। ਕਿਹਦੀ ਕਿਹਦੀ? ਉਹ ਜਿਹੜਾ ਸੀ ਨਾ ਜੱਸੂ ਲੰਮਰ, ਹਾਂਜੀ ਉਹਦਾ ਪਿਓ ਮਰ ਗਿਆ ਸੀ, ਤੇ ਜਿਹੜੇ ਫਜ਼ਲ ਮੇਰ ਵਾਲੇ ਸਨ ਨਾ, ਹਾਂਜੀ। ਉਹਨਾਂ ਨੂੰ ਖੌਡੇ ਆਂਦੇ ਸਨ, ਸਾਰੇ ਹੀ ਪੜਕੇ, ਚਾਰੇ ਪੰਜੇ ਭਰਾ ਖਰਵੇ ਉਮਰ ਦੇ। ਹੂੰ ਉਹਨਾਂ ਉਹ ਲੜਾਈ ਹੋ ਗਈ। ਹੂੰ। ਲੜਾਈ ਹੋ ਗਈ, ਇਹ ਪੁੱਟਿਆਂ ਵਾਲੇ ਡੇਰੇ ਦੇ ਜਗੀਰੂ ਸੀ, ਹਾਂ। ਤੇ ਤੇਜਾ ਸਿੰਘ ਪਿਆਰੂ, ਹੂੰ ਇਹ ਵੀ ਸੌ ਕਹਿੰਦੇ ਸਨ। ਇਹ ਰਲ ਗਏ ਨਾਲ ਉਹਨਾਂ ਦੇ ਦੂਜਿਆਂ ਦੇ ਖੌਡਿਆਂ ਦੇ। ਹੂੰ। ਕੋਈ ਸਰਕਾਰੀ ਇਹ ਸਨ ਗਰਮੂਲੇ ਦੇ, ਇੱਥੇ ਪੁੱਟਿਆਂ ਵਾਲੇ ਡੇਰੇ ਦੇ ਵਾਹੀ ਕਰਦੇ ਮਨਸਾ, ਇਕਬਾਲ, ਦਰਸ਼ੂ ਸਰਾਏ ਭਰਾ ਸਨ। ਇਹ ਗਰਮੋਲੇ ਦੇ ਸਨ? ਗੁਰਮੂਲੇ ਦੇ ਸਰਕਾਰੀ ਇਹ ਸਨ। ਅੱਛਾ ਉਹਨਾਂ ਪਰ ਜਿਹੜਾ ਅੱਗ ਬਾਲ ਦਿੱਤੀ, ਲੜਾਈ ਕਰਦੇ ਸਨ। ਅੱਛਾ। ਕਦੇ ਉੱਥੇ ਡਾਂਗਾ ਚੱਲਦੀਆਂ ਨੇ, ਕਦੇ ਉੱਥੇ। ਇਹ ਫਿਰ ਅਸੀਂ ਨਾ ਬੱਚਾ ਕਿਸੇ ਤੋਂ ਦਿਹਾੜੇ ਲਿਆ ਸੀ, ਉਹਨਾਂ ਸੀ ਆਉਣਾ। ਹੂੰ। ਆਹ ਖੱਤਰੀ ਸੀ, ਸੁੰਦਰ ਸਿੰਘ ਹੁੰਦਾ। ਅੱਛਾ ਖਜ਼ਾਬ ਘੁਮਿਆਰ ਦੇ ਉਹ ਠੇਕੇਦਾਰ ਹੁੰਦੇ ਸਨ। ਅੱਛਾ। ਇਹ ਸਾਰੇ ਪਿੰਡ ਦੇ ਹੀ। ਹੂੰ। ਇਹਨਾਂ ਜ਼ਮੀਨ ਠੇਕੇ ਦੇ ਲੈ ਲੈਣੀ, ਅੱਗੋਂ ਹਿੱਸੇ ਦੇ ਦਿੰਦੇ ਬਣਨਾ। ਕਿਹਨਾਂ ਨੇ? ਸੁੰਦਰ ਸਿੰਘ ਖੱਤਰੀ ਦੇ ਅੱਛਾ। ਖਜ਼ਾਬ ਘੁਮਿਆਰ। ਅੱਛਾ। ਉਹ ਨਹੀਂ ਸੀ ਨੈਤ ਹੁੰਦਾ, ਇਹ ਜਾ ਉਹ ਜੰਡ ਵਾਲਾ ਜਿਹਨੂੰ ਆਂਹਦੇ, ਹਾਂਜੀ ਹਾਂਜੀ। ਉਹਦਾ ਤਾਇਆ ਸੀ ਅੱਛਾ ਅੱਛਾ ਮਮਨ ਦਾ। ਅੱਛਾ ਅੱਛਾ। ਅਸੀਂ ਉਹਦੇ ਕੋਲ ਨਾ 50 ਰੁਪਏ ਜਮ੍ਹਾਂ ਕੀਤੇ। ਹੂੰ ਅਸੀਂ ਰੂੜ ਸਿੰਘ ਨੂੰ ਆਖਿਆ ਉਹਦੇ ਤੋਂ ਪੈਸੇ ਲਈ ਆਵੇਂ, ਹੂੰ ਵਜੇ ਦਾ ਦਿਹਾੜਾ ਮਕਾਣਾ ਹੈ। ਜਿਹੜਾ ਸੀ ਜਾਮਾ ਲੰਮਰਾਂ ਦਾ, ਉਹ ਪੀਰੇ ਨੂੰ ਪੁੱਛਦਾ ਕਿ ਮਲਕ, ਅੱਬੇ ਮੇਰੇ ਨੂੰ ਪੁੱਛਦਾ ਮਲਕ ਢੱਗਾ ਕਿਵੇਂ, ਬੱਛਾ ਕਿਵੇਂ ਦਾ? ਕਿ ਬੱਛਾ ਚੰਗਾ ਹੈ। ਹੂੰ। ਕਹਿਣ ਲੱਗਾ ਲੰਮਰਾ ਪੈਸੇ ਕੋਲ ਕੋਲੇ ਨਹੀਂ ਤੇ ਬੱਛਾ ਤੇ ਰੱਖਣ ਵਾਲਾ। ਅੱਛਾ। ਉਸ ਨੂੰ ਆਖਿਆ ਵੀ ਉਹਨਾਂ ਕੋਲ ਪੈਸੇ ਕੋਲੇ, ਮੁੱਲ ਥੋੜਾ ਪਾਈ। ਹੂੰ। 50 ਰੁਪਏ ਮੇਰੇ ਅੱਬੇ ਨੇ ਜਮ੍ਹਾਂ ਕੀਤੇ ਹੁਣ ਬੱਚੇ ਵਾਸਤੇ। ਅੱਛਾ। ਆਹ ਰੂੜ ਸਿੰਘ ਨੂੰ ਆਖਿਆ, ਉਹ ਆਖਣ ਮਦੇ ਅੱਬਾ ਦਾ ਮਦੇ ਨਾਂ ਲਿਆਵੇ ਤੇ ਤੂੰ ਲਗਾ ਜਾ। ਹੂੰ। ਇਹਨਾਂ ਨਾਲ ਮੰਗੀ ਸੱਦੀ ਵਰਨਾ ਤੋਂ। ਅੱਛਾ। ਇਹਨਾਂ ਨੂੰ ਕੁੱਟਣ ਵਾਸਤੇ। ਉਹ ਪਈ ਦੇ ਨਾਲ ਬੰਦੇ ਬੁੱਢੇ ਅੱਜ ਕੱਲ੍ਹ ਦੇ ਦਿਨ ਮੁੰਜੀਆਂ ਦੇ ਵਿੱਚ ਹੂੰ। ਡਾਂਗਾਂ ਲੈ ਗਏ। ਮੈਂ ਰੂੜ ਸਿੰਘ ਨੂੰ ਆਖਿਆ, ਮੈਂ ਕਿਹਾ ਤੂੰ ਨਾ ਜਾਈ, ਦਰਸ ਕੋਲ ਮਿਲਿਆ ਮੈਨੂੰ। ਅੱਛਾ। ਕਿਉਂ? ਮੈਂ ਕਿਹਾ ਸਰਕਾਰੀ ਸਨ, ਹੋਰ ਬੰਦੇ ਵੀ ਬੜੇ ਬੈਠੇ। ਹੂੰ। ਆਂਦਾ ਮੱਝਾਂ ਕਿਹੜਾ ਜਵਾਕ ਲਿਆਵੇ? ਮੈਂ ਕਿਹਾ ਦੋਣਾ ਮੈਨੂੰ ਦੇ, ਮੈਂ ਲਿਆਉਣਾ ਜਵਾਕ। ਹੂੰ। ਤੂੰ ਮੈਂ ਕਿਹਾ ਪੁੱਤ ਪੈਸੇ ਲੈ ਲੈ। ਹੂੰ।
ਉਹ ਜਿਹੜੇ ਮੈਂ ਜੋ ਜਵਾਗ ਦੇ ਲੈ ਗਏ ਇੱਕ ਖੋਜੀ ਸੀ ਖੁਸ਼ੀ ਨਾਂ ਸ਼ੇਖ ਬਰਨਾ ਦਾ। ਅੱਛਾ। ਉਹ ਆਖਣਾ ਰੋਡ ਸਿੰਘ ਦੇ ਦੁੱਧ ਖੋ ਕੇ ਪੀ ਲਈਏ ਥਕਾ ਕੇ ਘੁੰਮਦਾ ਸੀ। ਉਹ ਸਰਕਾਰੀ ਆਖਣਗੇ ਭੈਣ ਜਾ ਹੁਣ ਦੇ ਇਹਦਾ ਦੁੱਧ ਇਹਦੇ ਕੋਲੋਂ ਕਿਉਂ ਖੋਣਾ। ਉਹ ਲੈ ਵੀ ਉਹ ਫਿਰ ਪਰਾਂ ਨੂੰ ਟੁਰ ਗਏ ਗੁਲਾਬੇ ਵਾਲੇ ਨੂੰ। ਅੱਛਾ। ਅਮਰ ਦੇ ਬੱਖਾ ਜੋ ਸਨ ਉਹ ਮੱਝਾਂ ਚੋਣ ਗਏ। ਉਹਨਾਂ ਨੇ ਜਨਾਬ ਉਹਨਾਂ ਨੂੰ ਪੈ ਗਈ ਉਹ ਮੰਗੀ। ਉਹ ਜਿਹੜਾ ਸੀ ਨਾ ਬੱਖਾ ਉਹ ਆਂਦਾ ਅਮਰ ਤੂੰ ਗੱਲਾਂ ਮਾਪਿਆਂ ਦੇ ਬਜ਼ੁਰਗ ਭਾਜਾ। ਅੱਛਾ। ਉਹਨੂੰ ਭਜਾ ਛੱਡਿਆ ਉਹਨੂੰ ਕੁੱਟਣ ਡੈ ਪਏ। ਉਹ ਜਿਹੜੇ ਖੋਡੇ ਸਨ ਉਹ ਆਂਦਾ ਸਿਰੇ 'ਚ ਨਾ ਮਾਰਿਆ ਇਹ ਮੇਰਾ ਪੋਥਰਾ ਹੈ। ਅੱਛਾ। ਲੈ ਉਹਨੂੰ ਬੜਾ ਕੁੱਟਿਆ ਉਹਨੇ ਡਾਂਗਾ ਮਾਰੀਆਂ। ਮੰਗੀ ਵਾਲੇ ਖਾ ਕੇ ਮੰਗੀ ਕੋਲ ਟੁੱਟ ਗਏ। ਅੱਛਾ। ਉਹ ਅਸਾਂ ਉਹਨੂੰ ਪੀੜੇ ਨੇ ਆਖਿਆ ਇਹ ਜੇ ਜਾਮੇ ਦੇ ਕਹੇ ਦੇ ਉਸ ਆਖਿਆ 60 ਰੁਪਏ ਮੁੱਲ। ਬਾਗਲੰਗਾ ਚਲੋ ਕੱਲ੍ਹ ਨੂੰ ਮੈਂ ਪੈਸੇ ਦੇ ਦੇਗਾ। ਗਲੰਗਾ ਨਾ ਹੋਣਾ ਉਹ 30 ਰੁਪਈਆ ਕੱਢ ਗਿਆ ਉਹ ਸਾਗਲਾ ਫੜ। ਉਹ ਜਾਮੇ ਨੂੰ ਗਾਲੀ ਕੱਢੇ ਵੀਰੂ ਆਉਂਦਾ ਪੈ ਕੋਲ ਅਜੇ ਵੀ 20 ਰੁਪਈਆ ਤੂੰ ਆਉਂਦਾ ਪੈਸੇ ਕੋਣੀ ਕੋਲ ਤੂੰ ਮੇਰਾ ਬੱਚਾ ਗਵਾ ਛੱਡਿਆ। ਉਹ ਆਖਣਗਾ ਚਲੋ ਹੁਣ ਤੂੰ ਮੁੱਲ ਪਾਇਆ ਤੇ ਦੇਣਾ ਹੀ ਸੀ ਨਹੀਂ। ਉਹ ਲੜਾਈ ਦੱਸੋ ਜਿਹੜੀ ਪੂਰਨ ਦੀ ਤੇ ਸਰਕਾਰੀਆਂ ਦੀ ਹੋਈ ਸੀ। ਓਏ ਉਹ ਹਾਂਜੀ ਉਹ ਨਾ ਜਿਹੜੀ ਕਾਕੇ ਵਾਲੇ ਡੇਰੇ ਤੇ ਪੂਰਨ ਦੀ ਤੇ ਸਰਕਾਰੀਆਂ ਦੀ ਹੋਈ ਉਹ ਇੱਥੇ ਕਾਖੇ ਡੇਰੇ ਦੇ ਪਹਾੜ ਪਾਸੇ ਨਾ ਦੋ ਪੈਲੀਆਂ ਟਿੱਬਾ ਹੁੰਦਾ ਸੀ। ਅੱਛਾ। ਕੁਝ ਦਸਾਂ ਉਹ ਮਰਲਿਆਂ 'ਚ ਚੰਗਾ ਉੱਚਾ। ਉੱਥੇ ਪੂਰਨ ਬਾਗ ਭਾਈ ਦੇ ਉਹ ਸਰਕਾਰੀਆਂ ਦਾ ਮੁੰਡਾ ਸੀ। ਲੋਕ ਜਿਹਾ ਤੇ ਉਹ ਜਵਾਰ ਜਿਹਨਾਂ ਡੰਗਰ ਛੱਡੇ ਤੇ ਪੂਰਨ ਆਖਿਆ ਓਏ ਡੰਗਰ ਮੋੜ ਓਏ। ਆਂਦਾ ਕੀ ਹੋ ਗਿਆ। ਉਹ ਦੋ ਮੁੱਕੇ ਘੱਟ ਮਾਰੇ ਉਹਨੂੰ। ਅੱਛਾ। ਲੈ ਉਹ ਰੋਂਦਾ ਗਿਆ ਉੱਥੇ ਤੇ ਉਹ ਜਿਹੜੇ ਰੋਂਦਾ ਗਿਆ ਤੇ ਉਹ ਆਖਣਗੇ ਕੀ ਹੋਇਆ ਕਿ ਪੂਰਨ ਖਾਰੇ ਵਾਲੇ ਮਾਰਿਆ। ਉਸ ਆ ਗਿਆ ਅੱਛਾ ਡੰਗਰ ਡੁੰਗਰ ਬੰਨ ਕੇ ਨਾ ਖਾਲੇ ਪੈ ਗਏ ਤੇ ਭੱਜੇ। ਆ ਪੀੜੀ ਵਾਲੇ ਡੇਰੇ ਕੋਲ ਮਾਰਿਆ ਉਸ ਦੱਖਣ ਪਾਸੇ ਉਹ ਸੀ ਉੱਥੇ ਉਹ ਪੈਲ ਬਣਾਈ ਪੈਲ 'ਚ ਲੰਮਾ ਪਿਆ ਆ। ਅੱਛਾ। ਅਦਾਰੀ ਸਹਾਈ ਸੀ ਉਹਦੇ ਨਾਲ ਪੂਰਨ ਦੇ। ਉਹ ਆਂਦਾ ਕਿ ਪੂਰਨਾ ਸਰਕਾਰੀ ਭੱਜੇ ਜਾਂਦੇ ਨੇ ਕਿ ਕਿੱਥੇ ਖਾਲੇ ਪੈ ਗਏ। ਕਹਿਣ ਲੱਗਾ ਕਿ ਉਹਨਾਂ ਨੂੰ ਆ ਕੇ ਜੇ ਪੂਰਨ ਸਦਕਾ ਚੱਲੇ ਤੇ ਉਹ ਆਏ ਬਾਕੀ ਜੇ ਹੋਰ ਕਿਧਰੇ ਜਾਏ ਤੇ ਜਾਓ ਪੈ। ਉਹ ਆਖਣਗੇ ਪੂਰਨ ਸਦਕਾ ਉਹ ਸਗਿਆ ਪੈਲੇ 'ਚ ਪਿਆ ਆ। ਲੈ ਜੀ ਉਹ ਉਹਨੂੰ ਪੈ ਗਏ ਥਰਾਏ ਉਹ ਸਣ ਇਹ ਇਕੱਲਾ ਸੀ। ਦੋ ਫੇਰੇ ਉਹ ਟਿੱਬੇ ਦੇ ਦੁਆਲੇ ਆਏ ਲੜਦੇ। ਅੱਛਾ। ਇੱਕ ਛੋਟਾ ਪੂਰਨ ਮਾਰਿਆ ਇੱਕ ਉਹਨਾਂ ਦਰੋਮਾ ਇੱਕ ਉਹਨੂੰ ਮਾਰਿਆ। ਉਹ ਜਿਹੜਾ ਮਾਲਕ ਸੀ ਉਹਨਾਂ ਦਾ ਤੇਜਾ ਸਿੰਘ। ਹਾਂਜੀ। ਉਹਦਾ ਅੱਗੇ ਪੂਰਨਾ ਘਰੋਂ ਬੰਦਾ ਚੁੱਕ ਲਿਆ ਤੇ ਤੂੰ ਇਹਨਾਂ ਨੂੰ ਭਰਿੰਡਾ ਨੂੰ ਕੋਈ ਛੇੜ ਲਿਆ। ਅੱਛਾ। ਉਹ ਆਂਦਾ ਇੱਕ ਭੈਣ ਜੀ ਕੀਤਾ ਇਹ ਦਰਾਇਆ ਸਣ ਇੱਕ ਛੋਟਾ ਮੈਨੂੰ ਮਾਰਿਆ ਨੇ ਇੱਕ ਮੈਂ ਮਾਰ ਲਿਆ। ਅੱਛਾ। ਇਹਨਾਂ ਵਾਦਾ ਕੀ ਕੀਤਾ। ਹੂੰ। ਉੱਥੇ ਫੇਰ ਨਾ ਦੂਜੇ ਤੀਜੇ ਦਿਨ ਵਾਰੀ ਸੀ ਪਾਣੀ ਦੀ। ਹਾਂਜੀ। ਉਹ ਸਰਕਾਰੀਆਂ ਨੂੰ ਆਉਂਦਾ ਤੁਸੀਂ ਨਾ ਜਾਇਆ ਜੇ ਅੱਗੇ ਪੂਰ ਹੋਣਾ ਤੇ ਮਦੇ ਫੇਰ ਵਾਧਾ ਕਰੇ ਤੇ ਮੈਂ ਫੇਰਾ ਮਾਰ ਆਉਣਾ। ਅੱਛਾ। ਇਹ ਪੀਟੀ ਵਾਲੇ ਡੇਰੇ ਤੋਂ ਆ ਜਾਣਾ ਜਿਹਦੇ ਲਸੂੜੇ ਸਨ ਉਹਦੇ ਲੰਗ ਪੈਰੇ ਦੇ ਇਹਦੇ ਸਾਡੇ ਅੱਬੇ ਵਾਲੇ ਜਿੱਦਾਂ ਇੱਧਰ ਖਾਲ ਦੇ ਉਹ ਲਗਾ ਹੋਇਆ ਉਹ ਦਾਵੇ ਉਹ ਪੂਰਨ ਨਹੀਂ ਲਗਾ ਹੁੰਦਾ ਤੇਜਾ ਅਗਿਆ ਉਹ ਹਾਲ ਖਲਾਰ ਉਹ ਉਹਦੇ ਮਗਰ ਲੱਗ ਗਿਆ। ਅੱਛਾ। ਉਹਦਾ ਕਿ ਜੇ ਮੈਂ ਪਿਛਾ ਨੂੰ ਜਾਂਦੇ ਮੈਨੂੰ ਇਹਨੂੰ ਫੜ ਲੈਣਾ ਮਲਕ ਵੱਲ ਚੱਲਣਾ। ਉਹ ਬੇ ਮੇਰੇ ਕੋਲ ਟੁਰ ਗਿਆ ਆਂਦਾ ਪੂਰਨਾ ਖਲੋ ਜਾ ਬੰਦਾ ਬਾਣਾ। ਆਂਦਾ ਚਾਚਾ ਇਹ ਆਂਦਾ ਸੀ ਘਰੋਂ ਬੰਦਾ ਚੁੱਕ ਲਿਆਉਂਦੇ ਨੇ ਅਗੇ ਤੂੰ ਚੁੱਕ ਲਿਆਉਣਾ। ਅੱਛਾ। ਆਖਣਗਾ ਗੱਲ ਇਹ ਨਹੀਂ ਸੀ ਜਾ ਕੇ ਫੇਰਾ ਮਾਰਿਆ। ਇਹ ਸਾਡੇ ਪਿੰਡ ਵਾਲਾ ਬੜਾ ਦਰਾਜਾ ਸੀ ਇਹ ਛੋਟਾ ਨਹੀਂ ਸੀ ਖਾਂਦਾ। ਕੀ ਗੱਤਕਾ ਖੇਲਦਾ ਸੀ। ਹਾਂ ਗੱਤਕਾ ਖੇਲਦਾ ਸੀ। ਆਹੋ। ਉਹ ਜਦੋਂ ਠੱਗਾਂ ਵਾਲੀ ਛਾਂਕ ਨਾਲ ਹੀ ਨੱਕੇ ਬੰਨਣ ਲੱਗੇ ਸਨ ਤੇ ਭੱਜ ਗਿਆ ਸਨ ਉਦੋਂ ਕੀ ਬਣਿਆ ਸੀਗਾ। ਉਹ ਸਰਕਾਰੀਆਂ ਦੇ ਪਾਣੀ ਦੀ ਵਾਰੀ ਸੀ ਤੇ ਮੰਨੀ ਫਕੀਰ ਆਂਦਾ ਇਹਦੇ ਜੋ ਪਾਣੀ ਲਾਓ ਇਹ ਭੇਡਾਂ ਚਾਰਾਂਗੇ ਸੂਬਾ ਜਿੱਕੜ ਦੇ ਮੈਂ ਆਣ ਕਰੋੜ ਦਾ
ਮੇਰਾ ਮੂੰਹ ਦੱਖਣ ਨੂੰ, ਸੂਬੇ ਦਾ ਪਹਾੜ ਨੂੰ। ਉਹ ਕਬਾੜ ਸਰਕਾਰੀ ਆ ਭੱਜਾ ਹੋ ਗਿਆ। ਮਗਰ ਲਾ ਵੀ ਉਹ ਬੰਦਾ ਭੱਜਾ ਹੁੰਦਾ ਪੰਜਾਬ। ਮੰਨੀ ਸੀ ਚੜ੍ਹ ਦੇ ਗੋਡੇ ਬੈਠਾ। ਉਹ ਛੋਟਾ ਵਗਾਇਆ ਵਗਾਵਾਂ, ਉਹ ਸਾਨੂੰ ਵਜਾ ਨਾ, ਇਹ ਵਾਜਾਂ ਦਾ ਲੱਤ ਤਰੋੜ ਛੱਡਦਾ। ਉਹਦੇ ਮੈਂ ਨਾ ਕਮੀਜ਼ ਫੜ ਲਏ, ਉਹ ਕੈਰੋਲੀਨ ਦੀ ਉਹ ਭੈੜੇ ਕੁਦਰ ਜੀ, ਉਹ ਪਾੜਦਾ ਨਹੀਂ ਸੀ, ਉਹ ਲੈ ਗਿਆ ਖਿੱਚ ਕੇ। ਉਹ ਮੰਨੀ ਆ ਨਾਮ, ਉਹਦੇ ਦੁਆਲੇ ਹੋ ਗਿਆ ਸਰਕਾਰੀ ਜਗ੍ਹਾ ਲਗਾ ਫਿਰਦਾ। ਉਹ ਛੋਟਾ ਲੈ ਲੈ ਕੇ ਪਵੇ, ਅਸੀਂ ਡੱਕੀਏ ਮੰਡੀ ਨੂੰ। ਉਹ ਬਾਬਾ ਜਾਣਦੇ ਆਦਾ ਨਹੀਂ, ਇਹਨੂੰ ਆਖਾ ਪਾਣੀ ਬੰਨੇ। ਉਹ ਪਾਣੀ ਨਹੀਂ ਸੀ ਬੰਦਾ। ਅੱਛਾ, ਉਹ ਪਾਣੀ ਨਹੀਂ ਸੀ ਬੰਦਾ। ਉਹਦੇ ਨਾਲ ਪਾਣੀ ਛੱਡ ਕੇ ਟੁਰ ਗਿਆ। ਉਹ ਜਦੋਂ ਛੇਕ ਨਾਲ ਹੀ ਭਰ ਗਈ, ਉਹ ਅਸਾਂ ਚਾਦਰਾਂ ਹੀ ਪਾ ਕੇ ਨਾ ਭਾਲ ਲਿਆ ਕੇ ਸਭ ਲੱਕਾ ਬੰਨਿਆ। ਉਹਦਾ ਭਰਾ ਮਿਲਿਆ, ਆਂਦਾ ਕਬਾਲ ਆਖੇ ਪਾਣੀ ਸੁੰਦਰ ਵਾਲੀ ਛੇਕ ਨਾਲ ਹੀ ਭਰ ਗਈ ਟੁੱਟ ਕੇ। ਅਗੇ ਮੈਂ ਫੇਰਾ ਮਾਰਾਂ, ਆਖਾਂਗਾ ਨਹੀਂ ਨੱਕਾ ਤਗੜਾ ਕਰ ਆਇਆ। ਉਹਦਾ ਅੱਗੇ ਮੰਡੀਆਂ ਇਹਨੂੰ ਪੈ ਜਾਏਗਾ। ਉਹ ਨਹੀਂ ਸੀ ਆਇਆ। ਐਵੇਂ ਦੀਆਂ ਲੜਾਈਆਂ ਹੁੰਦੀਆਂ ਸੀ ਉਦੋਂ, ਇਦਾਂ ਦੀਆਂ ਲੜਾਈਆਂ ਹੁੰਦੀਆਂ ਸੀ ਪਾਣੀ ਤੋਂ। ਆਹੋ, ਉਹ ਆਂਦਾ ਸੀ 11 ਬੰਦੇ ਹੁਣ ਇੱਕ ਬੰਦਾ ਛੋਟਾ ਮਾਰ ਸਕਦਾ, 10 ਦੇ ਡੱਕਦਾ ਸੀ। ਕੌਣ? ਸੌ ਕੀ ਬੱਖਾ ਸੀ। ਅੱਛਾ, ਖਾਨਗਾ ਚ ਹੁੰਦਾ। ਉਹਦਾ ਟੁੰਡੇ ਦਾ ਪੁੱਤਰ ਸੀ, ਇੱਕ ਇੱਥੇ ਬਿਨੀਆ ਰਹਿੰਦਾ, ਦੋ ਉੱਥੇ ਦੋ ਇੱਥੇ ਹਨ ਬਿੰਨੀ ਵਾਲੇ, ਨਸ਼ਾਬਰ ਦੇ ਨੋਖਾ। ਨਸ਼ਾਬਰੀ ਕਲਾ ਰਹਿੰਦਾ ਸੀ, ਨੋਖਾ ਵੀ ਉੱਥੇ ਸੀ। ਨੋਖਾ ਤੇ ਪੱਖਾ ਪਿੰਡ ਰਹਿੰਦੇ ਹਨ। ਹਾਂ, ਉਹ ਖਾਨਗਾ ਹੁੰਦੇ ਸਨ। ਭਰਾ ਪੁੱਤਰ ਦਾ ਵਧਾਉ ਟੁੰਡੇ ਤੇ ਆਉਂਦਾ ਰਿਹਾ, ਵਧਾਉ ਤੇ ਉਹਦਾ ਉਹ ਟੁੰਡਾ ਵੇਖਿਆ। ਅੱਛਾ, ਉਹਦਾ ਹੱਥ ਨਹੀਂ ਸੀ ਹੈਗਾ। ਹਾਂ, ਉਦਾਂ ਜਰਾ ਸੁੱਕਾ ਦਾ ਸਹੀ ਸਹੀ ਸਹੀ। ਨਾਮੇ ਜੋਰ ਸੀ। ਅੱਛਾ, ਕਿਹਨਾਂ ਨੂੰ ਲੁੱਟਦਾ ਸੀ? ਹਾਂ, ਕਿਹਨਾਂ ਨੂੰ ਲੁੱਟਦਾ ਸੀ? ਡੰਗਰ ਲਿਆਉਂਦਾ, ਡੰਗਰ ਲੋਕਾਂ ਦੇ ਖੋਲ ਲਿਆਉਂਦਾ ਸੀ। ਇਹ ਜਿਹੜੇ ਸਨ ਨਾ ਇੱਥੋਂ ਦੇ ਲੋਕ, ਇਹ ਸਿਆਲਕੋਟ ਨੂੰ ਹੀ ਜਾ ਕੇ ਪੈਂਦੇ ਸਨ। ਸਾਰੇ ਦੁਨੀਆ ਸਿਆਲਕੋਟ ਨੂੰ ਹੀ ਪੈਂਦੀ ਸੀ। ਸਿਆਲਕੋਟ ਹੀ, ਉਹ ਸਿਆਲਕੋਟ। ਅੱਛਾ, ਆਹੋ, ਉਹ ਆ ਚੋਰ ਰਹਿ ਗਏ। ਆ ਇਹ ਨਹੀਂ ਸੀ, ਮਗਰ ਨਹੀਂ ਸੀ ਲੱਗਦੇ। ਅੱਛਾ, ਆ ਚੋਰ ਜਾਂਦਾ ਹੈ। ਡਰਪੋਕ ਹੀ ਸਨ। ਹਾਂ, ਸਹੀ ਹੋ ਗਿਆ। ਇੰਡੀਆ ਦੇ ਵਿੱਚੋਂ ਨਾ 100 ਕਿਆਂਗੇ ਵਾਹਵਾ ਬੰਦਿਆਂ ਦੀ ਗੱਲ ਕਰਾਈ ਮੈਂ, ਹੋਇਆ ਵਾਪਸ ਰਾਬਤੇ ਕਰਵਾਏ ਨੇ। ਹੋਇਆ ਤੁਹਾਡੇ ਨਾਲ ਵੀ ਕਿਸੇ ਦਿਨ ਗੱਲ ਕਰਾਵਾਂਗੇ ਉਹਨਾਂ ਦੀ, ਜਿਨ੍ਹਾਂ ਦੇ ਨਾਂ ਲਏ ਨੇ ਤੁਸੀਂ। ਹੋਇਆ। ਹੁਣ ਉਹ ਲੋਕ ਯਾਦ ਆਉਂਦੇ ਨੇ ਜਿਹੜੇ ਤੁਹਾਡੇ ਪਿੰਡ ਦੇ ਗਏ ਨੇ। ਹਾਂ, ਯਾਦ ਤੇ ਆਉਂਦੇ ਨੇ, ਆਉਂਦੇ ਕਿਉਂ ਨਹੀਂ? ਯਾਦ ਦੇ ਆਉਂਦੇ ਨੇ। ਹੁਣ ਨਾਂ ਦੇ ਸੀ ਜਾ ਸਕਦੇ ਆ। ਯਾਰ ਜਿਹੜੇ ਉਹਨੂੰ ਸ਼ੀਸ਼ੂ ਜਿਹੜਾ ਸੀ, ਅੱਲਾ ਦੀ ਦੇ ਨਾਲ ਇੰਨਾ ਸੁਰ ਸੀ। ਕੰਪੇ ਜੇ ਜਦੋਂ ਜਾਤਰੀ ਵਾਲਿਆਂ ਨੂੰ ਭੈਣ ਜੋ ਕੰਪੇ 'ਚ ਉੱਠ ਕੇ ਲੁੱਟ ਕੇ ਲਿਆ ਨੇ। ਇਹ ਗਿਆ ਸੀ ਜੇ ਮਿਲਿਆ, ਆਖਣਗਾ ਚੌਧਰੀ ਜੁੱਤੀ ਲਾ ਲਾ, ਮੇਰੀ ਜੁੱਤੀ ਪਿੰਡ ਰਹਿ ਗਈ ਹੈ। ਉਹ ਆਖਣਗਾ ਆਉਂਦਿਆਂ ਦੇ ਜਾਗਾ, ਆਖਣਗਾ ਨਾ ਹੁਣੇ ਹੀ ਦੇ ਜਾ। ਇਹ ਨੰਗੀ ਪਹਿਰੇ ਸਹੁਰੇ ਗਿਆ ਸੀ ਮੇਰਾ ਭਰਾ। ਅੱਛਾ, ਜੁੱਤੀ ਉਹਨੂੰ ਦੇ ਦਿੱਤੀ ਸੀ? ਜੁੱਤੀ ਉਹਨੂੰ ਦੇ ਗਿਆ ਸੀ। ਯਾਰ ਉਹ ਸਭ ਭਾਗਾਂ ਦੇ ਖਾਦ ਨਹੀਂ ਪਾਇਆ ਇੱਥੇ। ਅੱਛਾ, ਨਹੀਂ, ਉਹਦਾ ਹੱਕ ਸੀ ਖਾਦ ਪਾਉਣਾ। ਤੇ ਆਖਣਾ ਬਈ ਚੌਧਰੀ ਆ ਜਾਂ ਮੈਂ ਆਉਣਾ, ਨਾ ਆਇਆ ਹੀ ਨਹੀਂ। ਤੇ ਕੋਈ ਸਾਡਿਆਂ ਨੂੰ ਕਿਹੜਾ ਆਇਆ, ਸੱਕੇ ਨੇ ਉਹ ਨਹੀਂ ਆਇਆ। ਹਾਂ, ਦਾਦਾ ਬਹਾਦਰ ਹੀ ਆਇਆ ਇੱਕ ਵਾਰੀ, ਜਦੋਂ ਥੋੜਾ ਜਿਹਾ ਕੋਈ ਉਦੋਂ ਬਾਰਡਰ ਖੁੱਲ੍ਹਾ ਸੀ, ਬਾਬਾ ਬਹਾਦਰ ਰਾਤ ਆਇਆ ਸੀ। ਆਇਆ, ਹੋਰ ਕਿਹੜਾ ਆਇਆ ਇੱਥੇ? ਆਹ ਕੂਕੇ ਆਉਂਦੇ ਰਹਿਣ। ਕੂਕੇ ਆਉਂਦੇ ਰਹਿਣੇ। ਸਹੀ ਸਹੀ ਸਹੀ। ਹੁਣ ਉਹ ਵੀ ਨਹੀਂ ਆਏ? ਨਾ, ਵਾਹਵਾ ਸਾਲ ਹੋ ਗਏ ਨੇ ਮੇਰੇ ਖਿਆਲ। ਜੇ ਹੁਣ ਆਉਣ, ਤੁਹਾਡੇ ਇਹ ਇੰਟਰਵਿਊ ਸੁਣ ਕੇ ਅਗਰ ਆਉਣਾ ਚਾਹਣ, ਤੇ ਜੇ ਅਗਰ ਆਉਣ ਇੱਥੇ, ਤੇ ਤੁਸੀਂ ਰੱਖੋਗੇ ਉਹਨਾਂ ਨੂੰ ਆਪਣੇ ਕੋਲ? ਕੋਲ ਰੱਖਾਂ ਦੇ। ਕਮਾਲ ਹੋ ਗਈ ਜਿੰਨੇ ਦਾ ਚਾਹ ਮਜ਼ਾ। ਵਾਹ ਜੀ ਵਾਹ, ਠੀਕ ਹੋ ਗਿਆ ਬਜ਼ੁਰਗੋ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।